कैमरे वाला किधर गया? आजा तू भी चढ़िया, आजा यार आजा सोच ला जिंदगी ऐदा कैमरे दिया ऐदा हैं क्यों आ तो सही एक बार निगाह तो मरा बंदे मैनू तू भी हस रख मैनू चढ़न देणगे आजा चढ़न देणगे तू कहां था यार ਇਹ ਵਪਾਰੀ ਦੇ ਨਾਲ ਆਏ ਉਹਨੇ ਜੀ ਤੂੰ ਉਹ 21 ਦੇ ਆਲਾ ਨਾਲ ਹਾਂ ਮੈਂ 21 ਦੇ ਨਾਲ ਮੈਂ ਇਹਨਾਂ ਨਾਲ ਗੱਲ ਕਰਨੀ ਤੂੰ ਉਦੋਂ ਦੱਸ ਦਿੰਦਾ ਹੁਣ ਕਰ ਲੋ ਮੇਰੇ ਜਿਉਂਦਾ ਵਸਦਾ ਰਿਹਾ ਨਹੀਂ ਇਹ ਮੁੰਡੇ ਦਾ ਬੜਾ ਕੰਮ ਉਂਝ ਹੱਸਦੇ ਆ ਇਹ ਇੱਥੇ ਖਲੋ ਕੇ ਸਵੇਰ ਦਾ ਅਸੀਂ ਦੇਖ ਰਹੇ ਹਾਂ ਇੰਜ ਕੋਡਾ ਹੋ ਕੇ ਫੜ ਕੇ ਦਵਾਣਾ ਅੱਗੇ ਪਹੁੰਚਾਉਂਦਾ ਇਹਨੂੰ ਦੱਸੀ ਨਹੀਂ ਥੱਲੇ ਆ ਯਾਰ ਆ ਤੇਰੇ ਪੈਰ ਤੋਂ ਗਿਦਾਣਾ ਤੇ ਆ ਦਾਣਾ ਆਹ ਚੱਕ ਇਹ ਫੁੱਲ ਦਾਣਾ ਤਿਆਰ ਹੈ ਭਾਈ ਹਾਂ ਵੀ ਦੱਸੀ ਵੀ ਇਹਨੂੰ ਕੀ ਆ ਹੋਰ ਲੈ ਤੂੰ ਸਰਾ ਇਹ ਮੈਨੂੰ ਦੇ ਰਿਹਾ ਇਹ ਦਾਣਾ ਖਰਾਬ ਅਵਰ ਦਾਣਾ ਹੈ ਵਾਹ ਇਹ ਖਰਾਬ ਹੈ ਜੀ ਇਹ ਅਵਰ ਦਾਣਾ ਹੈ ਜਿਹਨੂੰ ਦੁੱਧ ਜ਼ਿਆਦਾ ਲੱਗ ਜਾਂਦੀ ਪਾਣੀ ਸੰਭਾਲ ਕੇ ਉਸਤਾਦ ਉਹ ਨੁੱਕਰ ਤੋਂ ਲੱਥਣਾ ਸੀ ਇੱਕ ਮਿੰਟ ਆ ਜਨਾਬ ਲਓ ਨਾ ਤੁਹਾਡਾ ਚੈਨਲ ਕੀ ਹੈ ਅੰਜਮ ਸਰੋਇਆ ਆ ਦਾਣਾ ਕਰ ਦੇ ਭਾਈ ਆ ਜਿਹੜਾ ਤੇਰੇ ਠੀਕ ਹੋ ਗਿਆ ਭਾਈ ਜਿਹੜਾ ਨਾ ਕਹਿੰਦੇ ਤੋਂ ਅੱਜੋ ਆ ਜਾ ਸਿਰੇ ਅੱਜੋ ਸ਼ਾਮ ਨੂੰ ਭਾਈ ਜਨਾਬ ਤੇਰੀ ਵੀ ਆਊਗੀ ਅੱਛਾ ਹਾਂ ਮੇਰੇ ਕੋਲ ਤਾਂ ਨੰਬਰ ਨਹੀਂ ਆਊਗਾ अस्सलाम वालेकुम ਜਿਹੜਾ ਦਵਾਣਾ ਮੈਂ ਤੁਹਾਨੂੰ ਲੱਗਦਾ ਦਿਖਾਇਆ ਸੀ ਨਾ ਵੀ ਕਿੱਦਾਂ ਕਰਕੇ ਉਹ ਲੱਗਦਾ ਦਵਾਣਾ ਤੁਹਾਨੂੰ ਚੇਤੇ ਹੋਣਾ ਉਹੀ ਦਵਾਣਾ ਅੱਜ ਤਿਆਰ ਹੋ ਗਿਆ ਤੇ ਉਹ ਦਵਾਣਾ ਅੱਜ ਤੁਹਾਨੂੰ ਤੋੜ ਕੇ ਦਿਖਾਉਂਦੇ ਆ ਵੀ ਜੋੜੀ ਤੁੰਬੇ ਵਾਲਾ ਕਿਵੇਂ ਤੋੜਦਾ ਕਿਵੇਂ ਲਾਇਆ ਸੀ ਕਿਵੇਂ ਉਹਨੂੰ ਤਿਆਰ ਕੀਤਾ ਤੇ ਕਿਵੇਂ ਵਿਕ ਰਿਹਾ ਕੀ ਕੁਛ ਹੋ ਰਿਹਾ ਅਸੀਂ ਤੁਹਾਨੂੰ ਫਸਲਾਂ ਦਿਖਾਈਆਂ ਬਾਕੀ ਬੜੀ ਵਾਰੀ ਦਿਖਾਈਆਂ ਮੱਕੀ ਕਮਾਦ ਮਿਰਚਾਂ ਕੋਈ ਹਰੀ ਮਿਰਚ ਸ਼ਿਮਲਾ ਮਿਰਚ ਸਾਰੀਆਂ ਟਮਾਟਰ ਦਿਖਾਈਆਂ ਅੱਜ ਤੁਹਾਨੂੰ ਨਾ ਦੁਆਣੇ ਦੀ ਗੱਲ ਕਰਾਂਗੇ ਫਿਰ ਦੁਆਣਾ ਤੁਹਾਨੂੰ ਦੱਸਾਂਗੇ ਵੀ ਦੁਆਣੇ ਦਾ ਪਤਾ ਕਿੱਦਾਂ ਲੱਗਦਾ ਇੱਥੇ ਬੰਦੇ ਕਾਰੀਗਰ ਵੀ ਇਹ ਰੱਤਾ ਲਾਲ ਨਿਕੜੇ ਕਿਤੇ ਤੁਹਾਨੂੰ ਹੱਟੀ ਤੋਂ ਜਾ ਕੇ ਲੈਣਾ ਹੀ ਪੈ ਜਾਂਦਾ ਵੀ ਪਤਾ ਲੱਗ ਜੇ ਵੀ ਦੁਆਣਾ ਕਿਹੜਾ ਲੈਣਾ ਕਿੱਦਾਂ ਕਰਕੇ ਲੈਣਾ ਤੇ ਤੁਸੀਂ ਇਹਦੇ ਵਿੱਚ ਨਰਮਾ ਵੀ ਲੱਗਿਆ ਤੁਸੀਂ ਨਰਮਾ ਨਹੀਂ ਦੇਖਣਾ ਤੁਸੀਂ ਸਿਰਫ ਦੁਆਣੇ ਦੇਖਣੇ ਤੁਹਾਨੂੰ ਦੁਆਣੇ ਵਿਖਾਵਾਂਗੇ ਦੁਆਣੇ ਦੀ ਗੱਲ ਕਰਾਂਗੇ ਜਿਹੜੇ ਮੇਰੇ ਭਰਾ ਨੇ ਲਾਇਆ ਸੀ ਨਾ ਉਹਦੇ ਨਾਲ ਅੱਜ ਤੁਹਾਡੀ ਗੱਲ ਕਰਾਵਾਂਗੇ ਉਹਨੂੰ ਕਹਾਂਗੇ ਵੀ ਸੱਚੀ ਸੱਚੀ ਦੱਸ ਕੁਛ ਆ ਬਚ ਰਹੀ ਤਾਂ ਵੀ ਦੱਸੀ ਰੱਬ ਦਾ ਸ਼ੁਕਰ ਕਰੀ ਜੇ ਨਹੀਂ ਬਚ ਰਹੀ ਤਾਂ ਵੀ ਸੱਚੀ ਦੱਸੀ ਜਿਹੜੀ ਗੱਲ ਹੋਵੇ ਤੇ ਉਹ ਗੱਲ ਤੁਹਾਡੇ ਤੱਕ ਪਹੁੰਚਾਉਂਦੇ ਆ ਦੁਆਣਾ ਅੱਜ ਤੁਸੀਂ ਦੇਖ ਰਹੇ ਆ ਇਹ ਪਨਸੇਰੀ ਤੋਂ ਵੱਧ ਆ 16 ਕਿਲੋ ਦਾ ਦਾਣਾ ਅੱਛਾ 16 ਕਿਲੋ ਦਾ ਦੁਆਣਾ ਜੀ 16 ਕਿਲੋ ਦਾ 16 ਕਿਲੋ ਦਾ ਦੁਆਣਾ ਇਸ ਟਾਈਮ ਮੈਂ ਸਿਰ ਤੇ ਚੱਕਿਆ ਹੈ ਤੇ ਇਹ ਵੀ ਪੁੱਛਾਂਗੇ ਵੀ ਵੱਡੇ ਤੋਂ ਵੱਡਾ ਕਿੱਡਾ ਦੁਆਣਾ ਇਹਨਾਂ ਕੋ ਹੋ ਜਾਂਦਾ ਅੱਛਾ ਭੰਨ ਕੇ ਖੀਰ ਤੇ ਖਾਵਾਂਗੇ ਵੀ ਹਾਂ ਸਾਨੂੰ ਤਾਂ ਇਹੀ ਬਚਣਾ ਨਾ ਜੀ ਮੌਕੇ ਤੇ अस्सलाम वालेकुम ਸਲਾਮ ਭਾਈਜਾਨ ਹਾਂਜੀ ਇਹ ਜੀ ਭਰਾ ਸਾਡਾ ਜ਼ਫਰ ਇਕਬਾਲ ਉਦੋਂ ਵੀ ਗੱਲ ਕਰਾਈ ਸੀ ਤੁਹਾਨੂੰ ਚੇਤੇ ਹੋਣਾ ਤੇ ਅੱਜ ਪੁੱਛਦੇ ਹਾਂ ਜ਼ਫਰ ਇਕਬਾਲ ਨੂੰ ਵੀ ਮੁਬਾਰਕ ਹੋਵੇ ਜੀ ਹਾਂ ਖੈਰੀ ਸਲਾਮਤੀ ਤੁਹਾਡੀ ਖੇਤੀ ਰੱਬ ਨੇ ਤਿਆਰ ਕਰਤੀ ਮੌਕੇ ਦੇ ਉੱਤੇ ਤੇ ਅੱਜ ਤੁਹਾਨੂੰ ਇਹ ਵੀ ਦੱਸਾਂਗੇ ਦੁਆਣਾ ਵਿਕਦਾ ਕਿੱਦਾਂ ਵੀ ਇਹ ਕਿਤੇ ਜਾਣਾ ਪੈਂਦਾ ਜਾਂ ਖੇਤ 'ਚੋਂ ਵਿਕਦਾ ਇਹ ਵੀ ਸਾਰੀ ਗੱਲ ਕਰਾਂਗੇ ਅੱਛਾ ਜੀ ਇੱਕ ਤਾਂ ਉਦੋਂ ਬਰੀਕੀ 'ਚ ਆਪਾਂ ਗੱਲ ਕੀਤੀ ਸੀ ਹੁਣ ਤਾਂ ਦੁਆਣਾ ਇਸ ਟਾਈਮ ਤਿਆਰ ਆ ਤੁਸੀਂ ਸਿਰਫ ਇਹ ਇੱਕ ਵਾਰੀ ਦੱਸ ਦਿਓ ਵੀ ਕਿੱਲੇ ਦੇ ਉੱਤੇ ਖਰਚਾ ਕਿੰਨਾ ਕੁ ਆ ਗਿਆ ਆਪਾਂ ਸੱਚੀ ਗੱਲ ਕਰਨੀ ਹਾਂਜੀ 2 ਲੱਖ ਰੁਪਇਆ ਭਾਈਜਾਨ ਇਸ ਟਾਈਮ ਖਰਚਾ ਇਹਦੇ ਤੇ ਮਾਸ਼ਾਅੱਲਾ ਠੀਕ ਆ ਇਹ ਜ਼ਫਰ ਇਕਬਾਲ ਸਾਹਿਬ ਆ ਜੀ ਇਹ ਦੁਆਣਾ ਹੋਰ ਬੰਦਿਆਂ ਨੇ ਵੀ ਲਾਇਆ ਲੇਕਿਨ ਇਹ ਉਹ ਬੰਦਾ ਜਿਹਨੇ ਪੁਰਾਣਾ ਜ਼ਿਮੀਦਾਰ ਵੱਡਾ ਜ਼ਿਮੀਦਾਰ ਆ ਦੁਆਣੇ ਲਾਂਦਾ ਵੀ ਕਾਰੀਗਰ ਬੰਦਾ ਦੁਆਣਿਆਂ ਦਾ ਤੇ ਆ ਹੁਣ ਦੇਖੋ ਜਿੱਥੇ ਤੱਕ ਨਿਗਾਹ ਜਾਰੀ ਆ ਨਾ ਇਹ ਦੁਆਣਾ ਹੀ ਦੁਆਣਾ ਲੱਗਿਆ ਫਿਰ ਇਹਦੀ ਗਾਂ ਕਾਰੀਗਰੀ ਇਹਦੀ ਅਕਲ ਆ ਵੀ ਇੱਕ ਖੇਤ 'ਚ 2 ਫਸਲਾਂ ਦੁਆਣਾ ਵਿਚਾਲੇ ਆ ਤੇ ਨਰਮਾ ਲੱਗਿਆ ਇੱਧਰ ਨਰਮਾ ਮਾਸ਼ਾਅੱਲਾ ਸੋਹਣਾ ਖੜਿਆ 2 ਲੱਖ ਖਰਚਾ ਜੀ ਖਰਚਾ ਆ ਗਿਆ ਠੀਕ ਆ ਤੇ ਹੁਣ ਤੁਸੀਂ ਦੱਸੋ ਵੀ ਇਸ ਟਾਈਮ ਇਹ ਕੀ ਸੂਰਤ ਹਾਲ ਆ ਤੇ ਬਰੀਕੀ ਦੇ ਵਿੱਚ ਹੁਣ ਤੁਹਾਨੂੰ ਮੈਂ ਟੋਕਣਾ ਨਹੀਂ ਤੁਸੀਂ ਆਪੇ ਸਾਰੀ ਗੱਲ ਦੱਸਣੀ ਇਹ ਭਾਈਜਾਨ ਦੁਆਣਾ ਇਸ ਟਾਈਮ ਤਿਆਰ ਹੋ ਗਿਆ ਮਾਸ਼ਾਅੱਲਾ ਅਸੀਂ ਹੁਣ ਇਹਦਾ ਸੇਲ ਕਰ ਰਹੇ ਹਾਂ ਠੀਕ ਆ ਪਹਿਲਾ ਕਿੱਲਾ ਚੁੱਕਿਆ ਗਿਆ ਜਿਹੜਾ ਕਿ ਸਾਡਾ ਇੱਕ ਗੱਡੀ ਤੁੱਲ ਗਈ ਆ 300 ਮਣ ਤੋਂ ਉੱਤੇ ਮਾਸ਼ਾਅੱਲਾ ਤੇ 150 ਮਣ ਹਜੇ ਉਸ ਕਿੱਲੇ 'ਚ ਹੋਰ ਮਾਲ ਦੂਸਰੀ ਗੱਡੀ 'ਚ ਤਕਰੀਬਨ ਪੈ ਗਿਆ ਸ਼ੁਕਰ ਤੇ ਇਨਸ਼ਾਅੱਲਾ 450 ਮਣ ਤੋਂ ਉੱਤੇ ਐਵਰੇਜ ਕਿੱਲੇ ਦੀ ਪਹਿਲੇ ਫਲ ਦੀ ਆ ਰਹੀ ਆ ਵਾਹ ਤੇ ਸ਼ੁਕਰ ਅਲਹਮਦੁਲਿਲਾ ਐਵਰੇਜ ਸੋਹਣੀ ਹੈ ਤੇ
ਇਹ ਤੁਹਾਡੀ ਆਪਣੀ ਵੀ ਮਿਹਨਤ ਵੀ ਰੱਬ ਨੇ ਉਹਦਾ ਸਿਲਾ ਦੇ ਰਿਹਾ। ਤੇ ਜਿਹੜੀ ਇਹ ਪਹਿਲੀ ਤੜਾਈ ਹੋ ਰਹੀ ਹੈ ਜੀ? ਹਾਂ, ਇਹ ਪਹਿਲੀ ਤੜਾਈ ਭਾਈਜਾਨ ਅੱਜ ਹੀ ਸ਼ੁਰੂ ਕੀਤੀ ਹੈ। ਅੱਜ ਸ਼ੁਰੂ ਕੀਤੀ ਹੈ। 4 ਤੇ ਗੱਡੀਆਂ ਇਹ ਦਾ ਜੀ ਅੱਜ ਆਰਡਰ ਸੀ ਮੇਰੇ ਕੋਲ ਮਾਸ਼ਾਅੱਲਾ। ਵਪਾਰੀ ਦਾ ਜੀ। ਮਾਸ਼ਾਅੱਲਾ। ਇੱਕ ਗੱਡੀ ਕੰਡੇ ਤੇ ਤਲਵਾ ਆਏ ਆ ਜੀ, ਹਾਂਜੀ। ਦੂਸਰੀ ਲੱਗੀ ਹੋਈ ਆ। ਅੱਛਾ ਬਾਈ ਜ਼ਫਰ ਜੀ, ਇਹਦੇ 'ਚ ਕਿੰਨੀਆਂ ਤੜਾਈਆਂ ਹੁੰਦੀਆਂ ਜੀ? ਇਹ ਜੀ 2 ਤੜਾਈਆਂ ਹੋਣੀਆਂ ਭਾਈਜਾਨ। 2 ਤੜਾਈਆਂ ਹੁੰਦੀਆਂ। 2 ਤੜਾਈਆਂ ਹੋਣੀਆਂ। ਅੱਛਾ ਅੱਛਾ, ਇੱਕ ਪਹਿਲੀ ਹੋ ਗਈ, ਆ ਹੁਣ ਹੋ ਗਈ। ਹਾਂਜੀ, ਇੱਕ ਤੇ ਦੂਸਰੀ ਕਦੋਂ ਹੋਊਗੀ? ਦੂਸਰੀ ਹੋਊਗੀ ਜੀ 8 ਜਾਂ 10 ਦਿਨਾਂ ਬਾਅਦ ਜੀ। ਉਹ ਜਿਹੜਾ ਛੋਟਾ ਦਾਣਾ ਛੱਡ ਦੇਣਾ ਤੇ ਕੱਚਾ ਛੱਡ ਦੇਣਾ ਨਾ ਅਸੀਂ ਜੀ, ਹਾਂ, ਉਹ ਦਾਣਾ ਵੀ 8 ਕਿਲੋ ਤੇ 6 ਕਿਲੋ ਤੇ ਪਹੁੰਚ ਜਾਣਾ ਆ ਤੇ ਪੱਕ ਉੱਤੇ ਜਾਣਾ। ਪੱਕ ਜੂ। ਉਹ ਕੋਈ ਇਸ ਤੋਂ 4 ਨੇ ਘੱਟ ਰੇਟ ਤੇ ਨਾ ਜੀ ਹਾਂਜੀ, ਹਾਂ। ਸੇਲ ਹੋ ਜਾਊਗਾ। ਤੇ ਇਹ ਜੀ ਇਸ ਟਾਈਮ ਰੇਟ ਸੇਰ ਦਾ ਲੈਂਦੇ ਆ ਕਿ ਮਣ ਦਾ? ਇਹ ਮਣ ਦਾ ਭਾਈਜਾਨ ਰੇਟ ਮਣ ਹੁੰਦਾ ਦਾ ਰੇਟ ਖੇਤ ਹੈ, ਦਾ। ਖੇਤ ਦਾ। ਅੱਛਾ, ਤੁਸੀਂ ਵੇਚਣ ਵਾਸਤੇ ਫਿਰ ਕੀ ਕਰਦੇ ਆ ਇਹਨੂੰ, ਕੀ ਤਗੋ ਦੋ? ਬਸ ਉਹ ਅੱਲਾ ਮੀਆਂ ਨੇ ਇੱਕ ਨਿਜ਼ਾਮ ਬਣਾਇਆ ਹੋਇਆ, ਨਾਮ ਭਰਾ ਦਾ ਤੇਰੇ ਦਾ ਨਾਮ ਹਾਂ। ਹੈ ਇਸ ਫੀਲਡ 'ਚ, ਉਹ ਵਪਾਰੀ ਆਪ ਹੀ ਰਾਬਤਾ ਕਰ ਲੈਂਦੇ ਆ। ਹਾਂਜੀ, ਦੇਖੋ ਜੀ, ਇਹ ਐਸੀ ਭਰਮ ਵਾਲੀ ਫਸਲ ਆ। ਇਹ ਫਸਲ ਬੜੀਆਂ ਭਰਮਾਂ ਵਾਲੀਆਂ ਜਿਹੜੀਆਂ ਹਾਂਜੀ। ਖੇਤ ਚ ਆ ਕੇ ਬੰਦੇ ਲੈਣ। ਹਾਂਜੀ ਕਿਉਂ ਰਾਣਾ ਸਾਹਿਬ? ਹਾਂਜੀ, ਇਸੇ ਤਰ੍ਹਾਂ ਜੀ। ਹਾਂਜੀ। ਤੇ ਜ਼ਫਰ ਸਾਹਿਬ ਦਾ ਤਾਂ ਚਲੋ ਦੁਆਣਾ ਉਂਝ ਹੀ ਪੂਰੇ ਪਾਕਿਸਤਾਨ 'ਚ ਪਸੰਦ ਕੀਤਾ ਜਾਂਦਾ, ਤੇ ਬਾਕੀ ਇੱਕ ਫਸਲ ਐਸੀ ਆ ਵੀ ਇਹ ਭਰਮ ਵਾਲੀ ਆ, ਖੇਤ 'ਚੋਂ ਆ ਕੇ ਲੈਂਦੇ ਆ। ਇਹ ਕਿਹੜੇ ਕਿਹੜੇ ਇਲਾਕਿਆਂ ਤੋਂ ਲੋਕ ਆ ਕੇ ਖਰੀਦਦੇ ਜੀ? ਇਹ ਜੀ ਟੈਕਸਲਾ ਦੇ ਵੀ ਆ, ਤੇ ਹੁਣ ਮੈਨੂੰ ਮਨਸੇਰੇ ਦੇ ਸਵੇਰ ਦੇ ਫੋਨ ਆ ਰਹੇ ਆ ਗੱਡੀ ਲੋਡਿੰਗ ਦਾ। ਉਹਦੇ ਕੋਲ ਇੱਕ ਵੀਡੀਓ ਗਈ ਸੀ ਹਾਂ, ਮਨਸੇਰੇ ਦੇ। ਮਨਸੇਰੇ ਤੋਂ, ਹਾਂ ਹਾਂ ਹਾਂ। ਉਹਦੇ ਫੋਨ ਆ ਰਹੇ ਜੀ ਮੇਰੀ ਗੱਡੀ ਸਵੇਰੇ ਲਵਾ ਦਿਓ ਤੁਸੀਂ ਇੱਕ 400 ਮਣ ਦੀ, ਅੱਛਾ, ਜਿਸ ਤਰ੍ਹਾਂ ਮਾਸ਼ਾਅੱਲਾ। ਮਰਜ਼ੀ ਕਰਕੇ ਜੀ। ਉਹ ਬਗੈਰ ਦੇਖਣ ਤੋਂ ਸਮਝੋ ਵੀਡੀਓ ਤੋਂ ਜੀ ਉਹ ਕਹਿ ਰਿਹਾ, ਉਹ ਪਹਿਲਾਂ ਮਾਲ ਵੇਚਦਾ ਸੀ ਮੇਰੇ ਕੋਲੋਂ। ਅੱਛਾ ਜੀ। ਤੇ ਜ਼ਫਰ ਸਾਹਿਬ, ਇਹਦਾ ਰੇਟ ਜਿਵੇਂ ਸਾਡੀਆਂ ਦੂਈਆਂ ਫਸਲਾਂ ਦਾ ਰੇਟ ਆ, ਵੀ ਮਿਸਾਲ ਆ ਕੱਲ ਕਣਕ ਵਿਕੀ ਆ 1800 ਨੂੰ, ਤੇ ਅੱਜ ਸੁਣਦੇ ਆ ਵੀ ਕੋਈ 1900 ਨੂੰ ਆ। ਇਦਾਂ ਕਿਤੇ ਵੱਧ ਗਈ, ਕਿਤੇ ਘਟ ਗਈ। ਜਾਂ ਮੱਕੀ ਆ, ਇੱਕ ਬੰਦਾ ਵੇਚ ਕੇ ਆਂਦਾ 2200 ਨੂੰ, ਇੱਕ ਵੇਚ ਕੇ ਆ 2100 ਨੂੰ। ਵੀ ਇਹਦੇ ਰੇਟ ਦੇ ਵਿੱਚ ਕਿੰਨਾ ਕੁ ਫਰਕ ਆ, ਤੇ ਕਿੰਨਾ ਕੁ ਇਹ ਰੁਕਦਾ ਇੱਕ ਜਗ੍ਹਾ ਤੇ ਰੇਟ ਜਾਂ ਇਹ ਸਾਰਾ ਦੱਸਿਓ ਜੀ। ਇਹ ਜੀ ਪਹਿਲਾ ਸੀਜ਼ਨ ਜਾ ਰਿਹਾ ਜਿਹੜਾ ਤਰਬੂਜ ਦੀ ਫਸਲ ਦਾ ਰੇਟ ਹਜੇ ਤੱਕ ਮੁਸਤਕਮ ਖੜਿਆ ਪੰਜਾਬ ਜੀ। ਮਾਸ਼ਾਅੱਲਾ। ਜਦੋਂ ਦੀ 10 ਅਪ੍ਰੈਲ ਤੋਂ ਫਸਲ ਸ਼ੁਰੂ ਹੋਈ ਹੈ ਨਾ ਜੀ, ਹਾਂ, ਉਦੋਂ ਤੋਂ ਇਹ 1000 ਤੋਂ ਲੈ ਕੇ ਜੀ 1200 ਦੇ ਸ਼ੁਕਰ ਅੰਦਰ ਵਿਕ ਰਿਹਾ। ਸ਼ੁਕਰ। ਕਿਸੇ ਨੂੰ 50 ਰੁਪਏ ਘੱਟ ਵਿਕ ਜਾਂਦਾ, ਕਿਸੇ ਨੂੰ ਵੱਧ ਵਿਕ ਜਾਂਦਾ ਜੀ। ਮਣ ਦਾ ਮਣ ਦਾ ਜੀ। ਇਹ ਜੀ ਰੱਬ ਦਾ ਸ਼ੁਕਰ ਆ, ਚਲੋ ਵੀ ਇਹ ਟਿਕਿਆ ਹੋਇਆ ਰੇਟ ਆ। ਐਤਕੀ ਕੋਈ ਡਾਕਟਰ ਵੀ ਨਹੀਂ ਪਿਆ ਇਹਨੂੰ ਦਵਾਣੇ ਨੂੰ, ਇਹ ਵੀ ਬਸ ਅੱਲਾ ਨਾ ਹੀ ਮਿਹਰਬਾਨੀ। ਪਾਵੇ ਜੀ। ਹਾਂ, ਇਹ ਵੀ ਉਹਨਾਂ ਦੀ ਮਿਹਰਬਾਨੀ। ਰੱਬ ਚਾਹੀ ਰੱਖੇ ਸਾਡੀਆਂ ਫਸਲਾਂ ਨੂੰ ਡਾਕਟਰਾਂ ਤੋਂ ਤੇ ਬਿਮਾਰੀਆਂ ਤੋਂ। ਤੇ ਉਹ ਦੱਸਦੇ ਆ ਵੀ 1000-1200 ਚੱਲ ਰਿਹਾ ਮਣ ਦਾ। ਤੇ ਪਹਿਲੀ ਗੱਡੀ ਜਿਹੜੀ ਜ਼ਫਰ ਸਾਹਿਬ ਦੀ ਐਵਰੇਜ ਆਈ ਆ ਪਹਿਲੀ ਗੱਡੀ ਦੀ, ਉਹ 400 ਮਣ। 450 ਮਣ ਫੀ ਏਕੜ ਜੀ। ਠੀਕ ਆ। ਤੇ ਇਹਦਾ ਫਿਰ ਅੱਲਾ ਕਰੇ ਬਚਤ ਆ ਜਾਊਗੀ। ਹਾਂ ਸ਼ੁਕਰ ਅਲਹਮਦੁਲਿਲਾ। ਅੱਛਾ, ਇਹ ਤੁਹਾਨੂੰ ਦੱਸੋ ਵੀ ਆ ਜਿਹੜਾ ਤਜਰਬਾ ਦੂਸਰਾ ਨਰਮਾ ਵਿੱਚ, ਇਹ ਜੀ ਨਰਮੇ ਦੇ ਉੱਤੇ ਜਿੱਥੇ ਤੱਕ ਸਾਨੂੰ ਯਾਦ ਆ ਵੀ ਇਹਨੂੰ ਤਾਂ ਸਪਰੇਆਂ ਬਹੁਤ ਹੁੰਦੀਆਂ, ਵੀ ਇਹਨੂੰ ਤੇਲਾ ਵੀ ਆਂਦਾ, ਸਫੇਦ ਮੱਖੀ ਵੀ ਆਂਦੀ, ਸੁੰਡੀ ਵੀ ਕਿਸੇ ਟਾਈਮ ਆ ਜਾਂਦੀ। ਤੇ ਆ ਜਿਹੜੀ ਫਸਲ ਆ, ਇਹ ਤਾਂ ਬਹੁਤ ਨਾਜ਼ੁਕ ਫਸਲ ਆ। ਇਹਨਾਂ ਦਾ ਤੁਸੀਂ ਜੋੜ ਬਣਾਇਆ, ਇਹ ਕਾਮਯਾਬ ਜਾਣਾ ਜਾ ਰਿਹਾ? ਇਹ ਜੀ ਹੁਣ ਤੱਕ ਤਾਂ ਤਰਬੂਜ ਦੇ ਹਿਸਾਬ ਦੀ ਸਪਰੇਆਂ ਕੀਤੀਆਂ। ਠੀਕ ਆ। ਉਹ ਤਰਬੂਜ ਨਾਲ ਹੀ ਕਪਾਹ ਕਾਮਯਾਬ ਰਹੀ। ਉਸ ਹਿਸਾਬ ਦੀ ਅੱਛੀ ਕੁਆਲਿਟੀ ਦੀ ਸਪਰੇਅ ਕਰਨੀ, ਹਲਕੀ ਡੋਜ਼ ਵਿੱਚ ਕਰਨੀ ਠੀਕ ਆ। ਤਰਬੂਜ ਦੇ ਮੁਤਾਬਕ। ਜੀ, ਇਹ ਨੁਕਤਾ। ਹਾਂਜੀ। ਹੂੰ। ਜਿਹਦੇ ਚੋਂ ਸਭ ਤੋਂ ਮੇਨ ਉਹ ਆ ਜੀ, ਇਹਦੇ ਚ ਸਪਰੇਆਂ ਇਸਤੇਮਾਲ ਹੁੰਦੀਆਂ ਹਾਂ। ਖਾਸ ਕਰ ਤਰਬੂਜ ਦੀ ਫਸਲ ਤੇ ਜੀ। ਚੰਗੀ ਸਪਰੇਅ ਕਰਨੀ। ਚੰਗੀ ਸਪਰੇਅ ਕਰਨੀ। ਮਾੜੀ ਸਪਰੇਅ ਨਹੀਂ ਹੁੰਦੀ, ਮਹਿੰਗੀ ਹੁੰਦੀ, ਚੰਗੀ ਹੁੰਦੀ। ਤੇ ਮਾਸ਼ਾਅੱਲਾ ਹੁਣ ਕਾਟਨ ਆਧੇ ਦੇ ਤਿਆਰ ਆ ਜੀ। ਹਾਂ। ਜਦੋਂ ਇਹ ਤਰਬੂਜ ਦੀ ਵੱਲ ਖਤਮ ਹੋ ਜਾਣੀ ਅੱਜ ਤੋਂ 15-20 ਦਿਨ ਬਾਅਦ, ਹਾਂ। ਉਸ ਤੋਂ ਬਾਅਦ ਕਾਟਨ ਤੇ ਸਿਰਫ ਸਾਡੀ 1 ਜਾਂ 2 ਸਪਰੇਅ ਆ ਜੀ। ਠੀਕ ਆ। ਸਾਡਾ ਬਾਅਦ ਦਾ ਖਰਚਾ ਕੋਈ ਨਹੀਂ। ਸਾਡਾ ਜਿਹੜਾ ਖਰਚਾ ਤਰਬੂਜ ਦਾ ਸੀ ਨਾ ਜੀ, ਹਾਂਜੀ, ਉਹ ਕਾਟਨ ਤੇ ਸਮਝੋ ਮਿਕਸ ਹੋ ਗਿਆ। ਅੱਲਾ ਕਰੇ, ਅੱਲਾ ਕਰੇ ਇਦਾਂ ਹੀ ਹੋਵੇ। ਅੱਲਾ ਉੱਤੋਂ ਖੈਰ ਖੈਰੀਅਤ ਰੱਖੇ। ਅੱਲਾ ਖੈਰ ਕਰੇ। ਇਹ ਜੀ ਬਾਕੀ ਜ਼ਿਮੀਂਦਾਰਾਂ ਨੂੰ ਵੀ ਇਹ ਜ਼ਫਰ ਸਾਹਿਬ ਦੱਸੋ ਵੀ ਇਦਾਂ ਦਾ ਆਸਰਾ ਲੱਭਿਆ ਕਰੋ। ਇਹ ਬਾਹਰਲੇ ਮੁਲਕਾਂ 'ਚ ਇੱਕ ਖੇਤ 'ਚ 4-4 ਫਸਲਾਂ ਲਈ ਜਾਂਦੇ। ਹਾਂਜੀ। ਸਾਡੇ ਇੱਥੇ ਇਹ ਬਹੁਤ ਘੱਟ ਆ। ਤੇ ਚਲੋ ਆ ਜਿਹੜੇ ਤਰਬੂਜ਼ਾਂ ਵਾਲਿਆਂ ਨੇ ਆ ਸ਼ੁਰੂ ਕੀਤੀ ਹੈ, ਇਹ ਬਹੁਤ ਚੰਗੀ ਗੱਲ ਆ। ਚਲੋ ਤਰਬੂਜ਼ਾਂ ਜੇ ਕੋਈ ਅੱਲਾ ਕਰੇ ਇਹਦੇ ਤੋਂ ਵੀ ਬਚ ਜਾਣ, ਤੇ ਫਿਰ ਇਹ ਆ ਵੀ ਨਾਲ ਦੀ ਫਸਲ ਬਚਾ ਜਾਂਦੀ। ਹਾਂਜੀ। ਉਹ ਫਿਰ ਤੁਹਾਡਾ ਮੁਨਾਫਾ ਹੀ ਮੁਨਾਫਾ। ਹਾਂਜੀ। ਅੱਛਾ, ਜਿਹੜਾ ਜੀ ਆ ਪਟੜਾ ਹਾਂਜੀ। ਵਿਚਾਲੇ, ਇਹ ਤਾਂ ਨਰਮਾ ਹੁਣ ਖਲੋਊਗਾ। ਆ ਜ਼ਮੀਨ ਜਿਹੜੀ ਆ, ਇਹ ਕਿਹੜੇ ਕੰਮ ਆਊਗੀ ਬਾਅਦ 'ਚ? ਇਹ ਜੀ ਜਦੋਂ ਤਰਬੂਜ ਦੀ ਵੱਲ ਖਤਮ ਹੋ ਜਾਏਗੀ ਨਾ ਜੀ, ਖਤਮ ਹੋ ਗਈ। ਹਾਂ। ਇਹ ਨਰਮੇ ਇਸ ਪਟੜੇ ਚ ਨੂੰ ਲੰਘਿਆ ਨਹੀਂ ਜਾਣਾ ਜੀ। ਅੱਛਾ, ਇਹ ਮਾਸ਼ਾਅੱਲਾ। ਇਹ ਨਰਮੇ ਦਾ ਖਲਾਰ ਇੰਨਾ ਹੋ ਜਾਣਾ, ਵਾਹ 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 ਵਾਹ। ਤੁਸੀਂ ਇੱਥੇ ਨੂੰ ਲੰਘਣਾ ਔਖਾ ਹੋ ਜਾਣਾ। ਇਹਨੂੰ ਹਵਾ ਵਾਸਤੇ ਜੀ ਹੁਣ ਚਾਹੀਦਾ ਛੋਟੇ ਹੁੰਦੇ, ਹਾਂ। ਤੇ ਜਦੋਂ ਇਹਨੇ ਵੱਡਾ ਹੋਣਾ ਨਾ ਜੀ, ਹਾਂ। ਨੱਬ ਵਿੱਚ ਬੰਦਾ ਖੜਾ ਦਿਖਣਾ ਇਹਦੇ ਚ। ਇਹ ਸਫਾਈ ਹੋ ਜਾਣੀ। ਇਹ ਸਫਾਈ ਹੋ ਜਾਣੀ ਹੈ ਜੀ। ਹਾਂ। ਇਹ ਫੈਲ ਜਾਣਾ ਤੇ ਇੱਥੇ ਤੱਕ ਇਹਦੀ ਉਹ ਆ ਜਾਣੀ ਵਾਹ ਵਾਹ। ਸਾਈਡਾਂ ਤੋਂ ਜੀ। ਸੋਹਣਾ ਵੀ ਲੱਗੂ। ਹਾਂਜੀ। ਹੈਂ? ਗਰੋਥਿੰਗ ਆ ਸੋਹਣਾ ਵੀ ਜਾਣੀ। ਲੱਗੂ। ਇਹ ਕਿਹੜਾ ਬੀਜ ਹੈ ਜੀ, ਇਹ ਜਿਹੜਾ ਨਰਮੇ ਦਾ? ਇਹ 666 ਹੈ ਜੀ, ਇਤਕੀ ਨਵੀਂ ਵੈਰਾਈਟੀ ਆਈ ਸੀ ਅੱਛਾ, ਮਾਸ਼ਾਅੱਲਾ। FH 666 ਅੱਛਾ, ਜੀ। ਅੱਛਾ, ਉਹ ਵੈਰਾਈਟੀ ਲਾਈ ਹੈ ਜੀ। ਤੇ ਇਹਦੀ ਵੀ ਇਹਦਾ ਤੁਸੀਂ ਉਦੋਂ ਦੱਸਿਆ ਸੀ ਨਾ? ਇਹ ਗੈਸਟਾ ਬੀਜ ਹੈ ਜੀ। ਗੈਸਟ ਮਸ਼ਹੂਰ ਆ। ਹਾਂਜੀ। ਮਸ਼ਹੂਰ ਆ।
ਤੇ ਇਹ ਜੀ ਤੁਸੀਂ ਆਪਣੀ ਫਸਲ ਤੋਂ ਇਲਾਵਾ ਵੀ ਸੱਜੇ ਖੱਬੇ ਫਿਰਦੇ ਆ, ਲੋਕ ਤੁਹਾਨੂੰ ਤਜਰਬਾ ਤੁਹਾਡਾ ਸਲਾਹ ਲੈਣ ਵਾਸਤੇ ਵੀ ਲੈ ਕੇ ਜਾਂਦੇ ਆ। ਸਾਡੇ ਇਸ ਟਾਈਮ ਰਹਿਮੇ ਸ਼ਾਹ ਦੇ ਵਿੱਚ ਅਸੀਂ ਖਲੋਤੇ ਆ। ਰਹਿਮੇ ਸ਼ਾਹ ਦਾ ਦੁਆਣਿਆਂ ਦੇ ਵਿੱਚ ਇੱਕ ਨਾਮ ਆ ਤੇ ਉਹ ਇਦਾਂ ਦੇ ਸਾਡੇ ਭਰਾਵਾਂ ਨੇ ਬਣਾਇਆ। ਜ਼ਫਰ ਸਾਹਿਬ ਤੁਸੀਂ ਇਹ ਦੱਸੋ ਬਈ ਸੱਜੇ ਖੱਬੇ ਜਿਹੜੇ ਸਾਡੇ ਦੁਆਣੇ ਲੱਗੇ ਆ ਉਹਨਾਂ ਦੀ ਸੂਰਤ ਹਾਲ ਕੀ ਹੈ? ਮਾਸ਼ਾਅੱਲਾ ਇਸ ਦਫਾ ਫਸਲ ਓਵਰਆਲ ਰਹਿਮੇ ਸ਼ਾਹ ਦੇ ਰਕਬਿਆਂ 'ਚ ਠੀਕ ਖੜੀ ਸਾਰੇ ਦੋਸਤਾਂ ਦੀ। ਸ਼ੁਕਰ ਆ, ਸ਼ੁਕਰ ਆ। ਜਿਨ੍ਹਾਂ 'ਚ ਸ਼ਮਸ਼ਾਦ ਨੰਬਰਦਾਰ ਆ, ਬਾਈ ਅਸ਼ਰਫ ਆ, ਪੀਰ ਇਰਫਾਨ ਆ, ਮਿਹਨਤੀ ਬੰਦੇ, ਮਿਹਨਤੀ ਸਾਰੇ ਸਮਝੋ ਉਹਨਾਂ ਦੀ ਸਾਰਿਆਂ ਦੀ ਫਸਲ ਮਾਸ਼ਾਅੱਲਾ ਨੇ ਇਸ ਟਾਈਮ ਸ਼ੁਕਰ ਆ, ਪੂਰੇ ਜੋਬਨ ਤੇ ਆ ਤੇ ਠੀਕ ਖੜੀ ਆ। ਠੀਕ ਹੈ। ਅੱਛਾ ਜੀ, ਆਹ ਟਰੱਕ ਜਿਹੜਾ ਇਹ ਇਸ ਟਾਈਮ ਲਦੀਕ ਹੈ, ਲਦੀਕ ਹੈ ਇਹ? ਇਹ ਅੱਧਾ ਲਦੀਕ ਹੈ ਜੀ, ਅੱਧਾ ਇੱਥੋਂ ਲੋਡ ਹੋਣਾ ਜੀ। ਅੱਛਾ, ਇੱਥੋਂ ਕਰੋ ਜੀ। ਆ ਜਦੋਂ ਬੰਦੇ ਨੂੰ ਮਿਹਨਤ ਦਾ ਸਿਲਾ ਜਾਂ ਲੱਭ ਜੇ ਨਾ ਤੇ ਫਿਰ ਜਿਹੜੀ ਮਿਹਨਤ ਖਪਾ ਹੁੰਦਾ ਨਾ ਉਹ ਭੁੱਲ ਜਾਂਦਾ। ਹੁਣ ਬਾਈ ਜੀ ਇਹ ਕਿਹੜੇ ਟਾਈਮ ਦਾ ਲੱਗਾ ਤੇ ਕਿੱਦਾਂ ਕਰਕੇ ਤੁਸੀਂ ਇਹ ਚੌਧਰੀ ਸਾਹਿਬ 6 ਦਸੰਬਰ ਤੋਂ ਜਦੋਂ ਤੁਸੀਂ ਇੱਥੇ ਆਏ ਸੀ ਅਸੀਂ ਲਾ ਰਹੇ ਸੀ ਕਾਲਾ ਛਾਪਰ ਵਿਛਾ ਰਹੇ ਸੀ, ਸਿਆਲਾ ਸੀ? ਸਿਆਲਾ ਸੀ। ਕਿਹੜੇ ਦਿਨ ਸੀ ਉਹ ਸਿਆਲੇ ਦੇ? ਅਸੀਂ ਉਹ ਉਦੋਂ ਦੇ ਸਮਝੋ ਤਿੰਨ ਭਾਈ, 2 ਭਤੀਜੇ, ਇੱਕ ਮੇਰਾ ਬੇਟਾ, ਅਸੀਂ 5-6 ਬੰਦੇ ਹਰ ਟਾਈਮ ਸਿਰ ਤੇ ਆ? ਸਿਰ ਤੇ ਇਸ ਦੇ ਵਿੱਚ ਆ ਜੀ। ਵਿੱਚ 5.5 ਮਹੀਨਿਆਂ ਬਾਅਦ ਕਹਿ ਲਓ ਸਾਨੂੰ ਇਹ ਮਿਹਨਤ ਦਾ ਜੀ ਉਹ ਅੱਲਾ ਮੀਆਂ ਨੇ ਉਹ ਦਿਆ। ਇਹ ਤਾਂ ਸ਼ੁਕਰ ਅਲਹਮਦੁਲਿਲਾ, ਹਾਂਜੀ ਲੱਖਾਂ ਤੇ ਕਰੋੜਾਂ ਵਾਰੀ ਵੀ ਅੱਲਾਹ ਤਾਲਾ ਨੇ ਇਹ ਰਿਜ਼ਕ ਦਿੱਤਾ, ਚਾਰਾਂ ਨੇ ਬਚੇ ਆ। ਹਾਂਜੀ। ਜਦੋਂ ਹੁਣ ਤੁਸੀਂ ਸੋਚੋ ਕਿ ਸਿਆਲੇ ਦਾ ਛਮਾਈ ਲਾ ਕੇ ਐਨ ਉੱਤੇ ਖਲੋ ਕੇ ਸਾਰਾ ਟੱਬਰ ਪਾਲੇ ਤੇ ਜੇ ਕੋ 19-21 ਹੋ ਜਵੇ ਨਾ ਤਾਂ ਫਿਰ ਉਹ ਬੰਦੇ ਦਾ ਕਿਵੇਂ ਮਣਕਾ ਟੁੱਟਦਾ ਵੀ ਬੰਦਾ ਕਹਿੰਦਾ ਯਾਰ ਵੀ ਕਿਹੜੇ ਪਾਸੇ ਦਿਖਦਾ ਨਹੀਂ, ਅੱਖਾਂ ਕਿ ਨੇਰਾਂ ਦਾ। ਅੱਛਾ ਜੀ, ਇਹ ਸਾਡੇ ਨਾ ਜ਼ਿਮੀਂਦਾਰਾਂ ਨੂੰ ਇੱਕ ਥੋੜਾ ਜਿਹਾ ਕਹਿ ਲਓ ਵੀ ਕਾਹਲੀ ਪੈ ਗਈ ਆ, ਹਰ ਫਸਲ ਨੂੰ ਨਾ ਅਗੇਤਰਾ ਕਰਕੇ ਲਾਉਂਦੇ ਆ। ਤੇ ਇਹ ਜਿਹੜਾ ਦੁਹਾਣਾ ਇਹ ਵੀ ਕੋਈ ਅਗੇਤਰਾ ਪਛੇਤਰਾ ਹੁੰਦਾ ਜੀ? ਇਹ ਅਸਲ ਫਸਲ ਤਾਂ ਹੈ ਜੀ ਨਵੰਬਰ ਦੀ। ਅੱਛਾ। ਉਹ ਸਾਡੇ ਇੱਥੇ ਕੋਈ ਮੌਸਮੀ ਉਹ ਆ, ਅਸੀਂ ਨਵੰਬਰ 'ਚ ਵੀ ਲਾ ਲਈਏ, ਸਾਡਾ ਫਿਰ ਵੀ ਇਹ ਅਪ੍ਰੈਲ ਦੇ ਐਂਡ ਜਾ ਕੇ ਤਿਆਰ ਹੁੰਦਾ ਜੀ। ਠੀਕ ਆ। ਉਹ ਫਿਰ ਉਸ ਕਰਕੇ ਨਾ ਹੁਣ ਜੀ ਅਸੀਂ ਫਰਵਰੀ ਤੇ ਦਸੰਬਰ ਤੇ ਜਨਵਰੀ 'ਚ ਲਾਉਣ ਲੱਗ ਗਏ। ਉਹ ਵੀ ਆ ਕੇ ਉੱਥੇ ਤਿਆਰ? ਉਹ ਇਹ ਦਸੰਬਰ ਵਾਲਾ ਨਾਲ ਹੀ ਰਲ ਜਾਂਦਾ ਜੀ ਨਵੰਬਰ ਵਾਲੇ ਦੇ। ਠੀਕ ਆ। ਉਹ ਜਿਹੜਾ ਫਰਵਰੀ ਵਾਲਾ ਉਹ ਥੋੜਾ ਜਿਹਾ ਲੇਟ ਹੋ ਜਾਂਦਾ। ਉਹ 10 ਦਿਨ ਦਾ ਫਰਕ ਉਹ ਪੈ 20 ਦਿਨ ਦਾ ਫਰਕ ਪੈ ਜਾਣਾ ਜੀ। ਫਸਲ ਜੀ ਵੈਸੇ ਨਾ ਜ਼ਫਰ ਸਾਹਿਬ ਤੁਸੀਂ ਤਾਂ ਜ਼ਿਮੀਂਦਾਰ ਆ, ਪੁਰਾਣੇ ਹੱਥ ਨਾਲ ਕੀਤਾ, ਤਜਰਬੇਕਾਰ ਆ, ਹੈ ਤਾਂ ਅਸੀਂ ਵੀ ਜ਼ਿਮੀਂਦਾਰ, ਪਰ ਮੈਂ ਕਹਿੰਦਾ ਫਸਲ ਟਾਈਮ ਦੀ। ਸਾਡੇ ਜਿਹੜੇ ਬੰਦੇ ਅਗੇਤਰੀਆਂ ਕਰਕੇ ਨਾ ਕਣਕ ਅਗੇਤਰੀ, ਨਰਮਾ ਅਗੇਤਰਾ, ਅਸੀਂ ਆਪਣੀਆਂ ਫਸਲਾਂ ਦੇ ਟਾਈਮ ਹੀ ਅੱਗੇ ਪਿੱਛੇ ਕਰ ਲਿਆ। ਹੁਣ ਸਾਨੂੰ ਵੀ ਚੇਤੇ ਨਹੀਂ ਰਿਹਾ। ਜਿਵੇਂ ਸਿਆਣੇ ਕਹਿ ਗਏ ਸੀ ਨਾ ਜੀ, ਹਾਂਜੀ। ਫਸਲ ਜਿਹੜੀ ਉਹ ਹੁੰਦੀ ਆ ਜਿਹੜੇ ਮੌਸਮ ਦੀ ਹੋਵੇ ਨਾ ਉਸ ਮੌਸਮ 'ਚ ਕਾਸ਼ਤ ਕਰਨੀ ਚਾਹੀਦੀ ਆ। ਹਾਂਜੀ। ਨਾ ਜ਼ਿਆਦਾ ਲੇਟ ਕਰਨੀ ਚਾਹੀਦੀ, ਨਾ ਜ਼ਿਆਦਾ ਅਗੇਤੀ ਕਰਨੀ ਚਾਹੀਦੀ। ਪਿਛਲੀ ਵਾਰੀ ਨਾ ਜੀ ਇਹਨਾਂ ਨੇ ਕਰਿਆ ਝੋਨੇ ਵਾਲਿਆਂ ਨੇ ਝੋਨਾ ਟਾਈਮ ਨਾਲ ਲਾਇਆ, ਉਹ ਦਾਣੇ ਨਹੀਂ ਪਿਆ, ਉਹ ਮਈ 'ਚ ਆ ਗਿਆ ਨਾ, 5 ਮਈ 'ਚ ਲੱਗਿਆ। ਹਾਂਜੀ। ਇਹ ਜੀ ਰਾਣਾ ਸਾਹਿਬ ਅਸੀਂ ਦੇਖਿਆ ਦੁਹਾਣਾ ਨਾ ਹੋਰ ਤਰ੍ਹਾਂ ਵੀ ਲੱਗਦਾ। ਤੁਸੀਂ ਹੁਣ ਜਿਵੇਂ ਲਾਇਆ ਆਪਣੇ ਹਿਸਾਬ ਨਾਲ ਲਾਇਆ, ਇਹ ਕਿੰਨਿਆਂ ਤਰੀਕਿਆਂ ਨਾਲ ਲੱਗਦਾ, ਕਿਵੇਂ ਲੱਗਦਾ? ਜੇ ਕਿਸੇ ਨੇ ਲਾਣਾ ਹੋਵੇ ਜਿਹੜਾ ਹਿਸਾਬ ਲੱਗਿਆ ਪਸੰਦ ਆਇਆ ਲਾ ਇਹਦੇ ਚੌਧਰੀ 3 ਤਰੀਕੇ ਹੁੰਦੇ। ਪਹਿਲਾ ਸਭ ਤੋਂ ਜਿਹੜਾ ਹੁੰਦਾ ਨਾ ਗੇਤਾ ਜੀ, ਉਹ ਦਰਿਆਈ ਦੁਹਾਣਾ ਹੁੰਦਾ। ਉਹ ਟੋਆ ਮਾਰ ਕੇ ਟੱਪ 'ਚ ਲੱਗਦਾ, ਉਹਦੇ ਤੇ ਦੱਬ ਸ਼ਬ ਤੇ ਉਹ ਕਰਨੀ ਪੈਂਦੀ ਆ। ਉਹ ਜੀ ਬੜਾ ਸਵਾਦੀ ਕੰਮ ਆ। ਉਹ ਬੋਰ ਜਾ ਕਰਦੇ ਆ ਵਿੱਚ ਬੀਚ ਸਾਈਡ ਉਹਨੂੰ ਪਾਣੀ ਨਹੀਂ ਲੱਗਦਾ ਹਨਾ, ਉਹਨੂੰ ਪਾਣੀ ਨਹੀਂ ਉਹ ਲੱਗਦਾ ਵੱਤਰ ਤੇ ਦਰਿਆ 'ਚ ਦਰਿਆਈ ਉਹ ਸਲਵਾੜ ਉੱਤੇ ਇੰਜ ਬੰਨ ਦਿੰਦੇ, ਟੱਪ ਸਾਦੇ। ਉਹ ਟੱਪ ਸਾਦੇ ਆ ਜੀ ਟੱਪ 'ਚ। ਅੱਛਾ ਜੀ, ਇੱਕ ਤਾਂ ਉਹ ਲੱਗ ਗਿਆ, ਬਹੁਤ ਮਿੱਠਾ ਦਵਾਣਾ ਹੁੰਦਾ। ਦੂਸਰਾ ਜਿਹੜਾ ਸਾਡੇ ਇਲਾਕੇ 'ਚ ਇਹ ਲੱਗਦਾ ਛਾਪਰ ਹੇਠ ਜੀ। ਹਾਂਜੀ। ਇਹ 8 ਫੁੱਟ ਦਾ 7 ਫੁੱਟ ਦਾ ਤੁਹਾਨੂੰ ਪਹਿਲਾਂ ਵੀ ਇੱਕ ਇੰਟਰਵਿਊ 'ਚ ਦੱਸਿਆ ਸੀ ਜੀ। ਇਹ ਛਾਪਰ ਹੁੰਦਾ ਜੀ। ਇਹ ਛਾਪਰ ਇਹ ਅਸੀਂ ਸਰਦੀ ਤੋਂ ਕੋਰੇ ਤੋਂ ਬਚਾਈਦਾ ਜੀ। ਠੀਕ ਆ, 2 ਹੋ ਗਏ। ਇਹ ਤੀਸਰਾ ਫਿਰ ਜਿਹੜਾ ਸਾਡਾ ਉਤਲੇ ਪਾਸੇ ਆ ਨਾ ਜੀ, ਜਾ ਕੇ ਮੰਡੀ ਭਾਅ ਦੇਣ ਤੇ ਫਿਰ KPK ਵਾਲੇ ਇਲਾਕਿਆਂ 'ਚ ਉਹ ਫਰਵਰੀ 'ਚ ਲਾਉਂਦੇ ਆ। ਹਾਂ, ਉਹ ਸਾਡੇ ਤੋਂ ਹਜੇ ਮਹੀਨਾ ਬਾਅਦ ਸ਼ੁਰੂ ਹੋਣਾ ਉਤਲਾ ਇਲਾਕਾ ਜੀ। ਉਹ ਓਪਨ ਲੱਗਦਾ ਜੀ, ਉੱਥੇ ਛਾਪਰ ਨਹੀਂ ਲੱਗਦਾ। ਵਾਹ, ਇਹ ਮੇਰੇ ਮਾਲਕ ਦੀ ਕੁਦਰਤ ਆ। ਵਾਂਡਾ ਸਾਡੇ ਜਿਹੜਾ ਇਲਾਕੇ 'ਚ ਆੜੂ ਲੱਗਾ ਨਾ, ਉਹ ਵੀ ਤੁਹਾਨੂੰ ਦਿਖਾਉਂਦੇ ਆ। ਉਹ ਆ ਗਿਆ ਦੁਕਾਨਾਂ ਤੇ ਜਿਹੜਾ ਆੜੂ ਠੰਡਿਆਂ ਇਲਾਕਿਆਂ 'ਚ ਲੱਗਾ ਉਹਨੂੰ ਹਜੇ 20 ਦਿਨ ਲੱਗ ਜਾਣੇ। ਤੇ ਜਿਹੜਾ ਸਾਡੇ ਵਾਲਾ ਨਾ ਇਸ ਟਾਈਮ ਹੱਟੀਆਂ ਤੇ ਲੱਭ ਰਿਹਾ, ਚਿੱਟਾ ਆੜੂ ਆ, ਬਹੁਤ ਮਿੱਠਾ, ਪਤਾ ਨਹੀਂ ਉਹਦਾ ਨਾਂ ਕੀ। ਤੇ ਜਿਹੜਾ ਉਧਰੋਂ ਆਣਾ ਉਹ ਇੰਨਾ ਮਿੱਠਾ ਨਹੀਂ ਹੋਣਾ, ਪਰ ਹੈ ਉਹ ਵੀ ਚੰਗਾ, ਉਹ ਅਸਲ ਇਲਾਕੇ ਦਾ। ਅੱਛਾ ਜੀ, ਇਦਾਂ ਹੁਣ ਇਹ ਲੱਦਦੇ ਆ ਜੀ? ਇਹ ਹਾਂ, ਇਹ ਜੀ ਲੇਬਰ ਲੱਗ ਗਈ ਆ। ਲੇਬਰ ਲੱਗੀ ਹੈ। ਸਾਡੇ ਮਗਰ ਜੀ ਤੁਸੀਂ ਦੇਖ ਰਹੇ ਆ ਵੀ ਜਵਾਨ ਥੈਲਿਆਂ ਦੇ ਵਿੱਚ 4-4 5-5 ਦੁਹਾਣੇ ਇਦਾਂ ਖੇਤਾਂ ਦੇ ਵਿੱਚੋਂ ਚੱਕ ਕੇ ਤੇ ਉਹ ਲਿਆ ਕੇ ਟਰੱਕ ਦੇ ਉੱਤੇ ਚੜਾ ਰਹੇ ਆ। ਇਸ ਟਾਈਮ ਸਿਖਰ ਦੁਪਹਿਰ ਆ। ਹਾਂਜੀ, ਗੱਲਾਂ ਕਰਨੀਆਂ ਸੌਖੀਆਂ
ਤੇ ਔਖੇ ਮਿਹਨਤ ਬਣ ਕਰਨੀ ਬੜੀ ਔਖੀ। ਹਾਂ ਉਹ ਦੇਖੋ ਨਾ ਇੱਕ ਦੁਆਣਾ ਤੁਹਾਨੂੰ ਦੱਸਿਆ 16 ਕਿਲੋ ਦਾ ਸੀ 16 ਕਿਲੋ ਦਾ। ਉਹ ਸੱਚੋਂ ਪੁੱਛਣਾ ਸੀ ਦੁਬਾਰਾ ਪੁੱਛ ਲਾਂਗੇ ਵੀ ਵੱਡਾ ਦੁਆਣਾ ਕਿਹੜਾ। ਤੇ ਇਦਾਂ ਜੀ ਇਹ ਲੇਬਰ ਆ ਇਹ ਰਲੇ ਹੋਏ ਆ 4 ਭਰਾ ਰਲੇ ਹੋਏ ਆ ਇਹ ਹੈੱਡ ਮਾਸਟਰ ਸਾਡੇ ਲਾਗੇ ਖਲੋਤਾ ਇਹਦੇ ਨਾਲ ਵੀ ਅਸੀਂ ਗੱਲ ਕਰਦੇ ਆ ਤੇ ਇਦਾਂ ਇਹਨਾਂ ਨੇ ਭਰਨਾ। ਇਹ ਜੀ ਤੁਸੀਂ ਦਿਹਾੜੀ ਦੇ ਵਿੱਚ ਕਿੰਨੀਆਂ ਗੱਡੀਆਂ ਭਰ ਲੈਂਦੇ? ਅਸੀਂ 5 ਤੋਂ 7 ਗੱਡੀਆਂ ਲੋਡ ਕਰ ਲੈਂਦੇ 5 ਤੋਂ 6 ਗੱਡੀਆਂ ਨਹੀਂ 7 ਗੱਡੀਆਂ। ਸੱਤ ਤੇ ਕਿੰਨੇ ਬੰਦੇ? ਅਸੀਂ ਬੰਦੇ 21। ਅੱਛਾ 21 ਬੰਦੇ ਆ ਮਾਸ਼ਾਅੱਲਾ। ਤੇ ਇਹ ਤੁਸੀਂ ਪੈਸੇ ਟਰੱਕ ਵਾਲੇ ਤੋਂ ਲੈਣੇ ਕਿ ਸਾਡੇ ਤੋਂ ਲੈਣੇ ਜ਼ਿਮੀਦਾਰਾਂ? ਜ਼ਿਮੀਦਾਰਾਂ ਤੋਂ। ਟਰੱਕ ਵਾਲੇ ਤੋਂ ਕੋਈ ਨਹੀਂ ਲੈਣੇ? ਨਹੀਂ, ਟਰੱਕ ਉਹ ਤੁਹਾਡੀ ਫੁੱਫੀ ਦਾ ਮੁੰਡਾ ਉਹਦੇ ਕੋਲ ਕਿਉਂ ਨਹੀਂ ਲੈਣੇ? ਨਹੀਂ ਸਾਡੀ ਜ਼ਿਮੀਦਾਰ ਨਾਲ ਗੱਲ ਹੁੰਦੀ ਨਾ। ਅੱਛਾ ਉਹਦੇ ਕੋਲ ਨਾਮ ਲੈਂਦੇ? ਆ ਇਨਾਮ ਨੂੰ ਲੈ ਲਈਦਾ ਉਹਦੇ ਕੋਲ। ਠੀਕ ਹੈ। ਤੇ ਓਏ ਇੱਕ ਗੱਡੀ ਭਰਨ ਦੇ ਕਿੰਨੇ ਪੈਸੇ? ਅਸੀਂ ਇਹਦਾ ਲੈ ਰਹੇ ਹਾਂ ਜੀ 12000 ਰੁਪਏ। 12000 ਰੁਪਏ। ਹਾਂਜੀ ਚਲੋ ਅੱਲਾ ਤੁਹਾਡੇ ਨਸੀਬਾਂ ਦਾ ਕਰੇ। ਕੰਮ ਵੀ ਬਹੁਤ ਸਿਖਰ ਤੇ ਪੈਰ ਦਾ ਔਖਾ ਕੰਮ, ਭਾਰ ਚੱਕਣਾ ਮੋਢਿਆਂ ਦੇ ਉੱਤੇ ਇਦਾਂ। ਤੇ ਇਹ ਫਿਰ ਤੁਸੀਂ 21 ਬੰਦੇ ਆ। ਹਾਂਜੀ ਬੰਦੇ ਤਾਂ 4 ਰਲ ਕੇ ਕੰਮ ਕਰਨ ਤੇ ਉਹ ਬੜਾ ਔਖਾ ਹੁੰਦਾ। 21 ਬੰਦਿਆਂ ਦਾ ਸਲੂਕ ਰੱਖਣਾ ਉਸਤਾਦ ਜੀ ਤੁਸੀਂ ਹੈੱਡ ਮਾਸਟਰ ਆ। ਹਾਂਜੀ ਹਾਂਜੀ ਇਹ ਕੀ ਰਾਜ ਦੀ ਗੱਲ ਆ ਵੀ 21 ਬੰਦਿਆਂ ਨੂੰ ਇਕੱਠਾ ਟੋਰ ਰਿਆਂ ਤੂੰ? ਹਾਂਜੀ ਹਾਂਜੀ ਕੋਈ ਬੰਦਿਆਂ ਦਾ ਆਪਣਾ ਸਲੂਕ ਵੀ ਹੈ। ਜਦੋਂ ਇਨਸਾਨ ਘਰੋਂ ਨਿਕਲਦਾ ਨਾ ਮਿਹਨਤ ਕਰਨ ਵਾਸਤੇ ਤੋਂ ਮਜ਼ਦੂਰ ਬਣ ਕੇ ਨਿਕਲਦਾ ਕਿ ਜਦੋਂ ਇਹ ਜ਼ਿਹਨ ਵਿੱਚ ਹੋਵੇ ਨਾ ਕਿ ਅਸੀਂ ਮਜ਼ਦੂਰੀ ਕਰਨੀ ਤੇ ਫਿਰ ਭਾਵੇਂ 100 ਬੰਦਾ ਇਕੱਠਾ ਕਰ ਲੋ ਹੋ ਜਾਂਦਾ। ਓਏ ਹੋਏ ਜਿਉਂਦਾ ਵਸਦਾ ਰਹਿ ਦਿਲ ਜਿੱਤ ਲਿਆ ਤੂੰ। ਬੜੀ ਗੱਲ ਕਿਉਂ ਕਹਿੰਦਾ ਜਦੋਂ ਕਰਨੀ ਮਜ਼ਦੂਰੀ ਆ। ਹਾਏ ਹਾਏ ਸਿਆਣੇ ਕਹਿੰਦੇ ਆ ਜਦੋਂ ਨੱਚਣ ਲੱਗੀ ਫਿਰ ਘੁੰਡ ਕਾਦਾ, ਹਾਂਜੀ ਜਦੋਂ ਮਿਹਨਤ ਕਰਨੀ ਆ ਫਿਰ ਨਖਰੇ ਕਾਦੇ। ਨਖਰੇ ਕਾਦੇ। ਹਾਏ ਹਾਏ ਰੱਬ ਤੁਹਾਨੂੰ ਕਾਮਯਾਬੀ ਦੇਵੇ, ਸਿਹਤ ਤੰਦਰੁਸਤੀ ਦੇਵੇ। ਅੱਛਾ ਫਿਰ ਇਹ ਜਿਹੜੀ ਲੇਬਰ ਆ ਹਾਂਜੀ 21 ਬੰਦਿਆਂ ਵਾਲੀ ਹਾਂਜੀ ਜਿਹੜੇ ਜੁੜਾਈ ਵਾਲੇ ਤੇਰੇ ਆ? ਨਹੀਂ ਜੁੜਾਈ ਵਾਲੇ ਮਾਲਕਾਂ ਦੇ ਆ। ਹਾਂਜੀ ਆਪਣੇ ਡਾਲੇ 'ਚ 2 ਬੰਦੇ ਖੜੇ ਆ ਬਾਕੀ ਥੱਲੇ ਚੱਲ ਰਹੇ ਆਪਣੇ। ਇਹ ਜਿਹੜੇ ਜੁੜਾਈ ਵਾਲੇ ਆ ਹਾਂਜੀ ਜਿਹੜੇ 4 ਬੰਦੇ ਆ ਹਾਂਜੀ ਕਿੰਨੇ ਪੈਸੇ ਲੈਂਦੇ? ਇਹ ਤਕਰੀਬਨ ਲੈ ਲੈਂਦੇ ਇਹਨਾਂ ਕੋਲੋਂ 7 ਤੋਂ 8000 ਰੁਪਏ। ਤੇਰੀ ਆਵਾਜ਼ ਨਹੀਂ ਆ ਰਹੀ ਵਿੱਚ। 7 ਤੋਂ 8000 ਰੁਪਏ ਲੈਂਦੇ ਜੁੜਾਈ ਵਾਲੇ ਬੰਦੇ। ਬਹੁ ਖਾਲਦ ਪੁੱਛਦਾ ਵੀ ਜੜਾਈ ਵਾਲੇ ਕੋ ਹੁੰਦੇ ਆ ਇਹ ਉਹ ਮੈਂ ਕਰਦਾ ਰਿਹਾ ਦੱਸ ਦਿੱਤਾ ਕੰਮ। ਉਹਨੂੰ, ਮੇਰੀ ਸਮਝ ਆ ਖਾਲਦ ਗਈ। ਸਾਹਿਬ ਜੀ ਨੇ ਜੀ ਆਪਣੇ ਹੱਥੀ ਵੀ ਦੁਆਣਾ ਬੜਾ ਲਾਇਆ। ਇਹਦੇ ਨਾਲ ਵੀ ਗੱਲ ਕਰਾਉਂਦੇ ਆ ਤੁਹਾਡੀ ਅਸੀਂ ਨੰਬਰਦਾਰ ਸਾਹਿਬ ਨਾਲ। ਤੇ ਉਹ ਵਿੱਚੋਂ ਕੋਈ ਗੱਲ ਉਹਨੇ ਪੁੱਛੀ ਆ। ਉਹ ਕਿਹੜੀ ਗੱਲ ਪੁੱਛੀ ਹੈ ਦੱਸ? ਉਹਨੇ ਪੁੱਛੀ ਵੀ ਜਿਹੜੇ ਜੁੜਾਈ ਵਾਲੇ ਪਠਾਨ ਲੈ ਕੇ ਆਂਦੇ ਉਹ ਕਿੰਨੀ ਮਜ਼ਦੂਰੀ ਲੈ ਰਹੇ ਆ। ਹਾਂ ਉਹ 7 ਤੋਂ 8000 ਰੁਪਏ ਮਜ਼ਦੂਰੀ ਇੱਕ ਗੱਡੀ ਦੀ ਲੈਂਦੇ 3-4 ਬੰਦੇ। ਉਹ ਕੀ ਕਰਦੇ ਕੀ ਜੜਾਈ? ਸਿਰਫ ਜੁੜਾਈ ਕਰਦੇ ਕਾਣਾ ਪੀਲਾ ਕੱਚਾ ਬਾਹਰ ਕੱਢ ਦਿੰਦੇ ਨੇ। ਅੱਛਾ ਉਹ ਜੋੜ ਰਹੇ ਜਿਹੜੇ? ਹਾਂਜੀ ਇਹ ਉਹ ਮੈਂ ਤੁਹਾਨੂੰ ਦੱਸਾਂ ਅੱਛਾ ਉਹ ਕਾਰੀਗਰੀ ਆ। ਹਾਂਜੀ ਕਾਰੀਗਰੀ ਇਹਨਾਂ ਨੇ 21 ਬੰਦਿਆਂ ਨੇ ਹਾਂ ਇਹਨਾਂ ਨੇ 21 ਬੰਦਿਆਂ ਨੇ ਲੈਣਾ 12000। 12000 21 ਬੰਦਿਆਂ ਨੇ ਲੈਣਾ। ਉਹ 4 ਬੰਦਿਆਂ ਨੇ ਵਿੱਚ ਬਹਿ ਕੇ ਜੋੜਨ ਦਾ ਲੈਣਾ ਆ 7 ਤੋਂ 8000 ਰੁਪਏ। ਹਾਂਜੀ 3 ਬੋਤਲਾਂ ਪੀ ਜਾਣੀ। 4 ਬੰਦਿਆਂ ਨੇ 8000 ਲੈਣਾ, ਇਹਨਾਂ 21 ਬੰਦਿਆਂ ਨੇ 12000 ਲੈਣਾ। ਯਾਰ ਸਿਰਫ ਕੀ ਫਰਕ ਕੀ ਆ? ਕਾਰੀਗਰੀ ਦਾ। ਕਾਰੀਗਰੀ ਸਿਖਰ ਦੁਪਹਿਰ ਆ ਜੀ। ਸਾਡਾ ਨਾ ਅੱਗੇ ਮੋਬਾਈਲ ਤਪ ਗਿਆ ਸੀ ਗੱਲ ਕਰਦੇ ਕਰਦੇ 2-3 ਵਾਰੀ ਤਪ ਲਿਆ ਤਾਂ ਬਹੁਤ ਲੱਗਾ। ਤੇ ਉਹ ਫਿਰ ਠਾਰ ਕੇ ਨਾ ਝੱਟ ਬਹਿ ਕੇ ਠਾਰ ਕੇ ਉਹ ਛਪਰੀ ਹੇਠ ਬਹਿ ਕੇ ਝੱਟ ਠਾਰਿਆ ਤੇ ਫਿਰ ਦੁਬਾਰਾ ਚਲਾਇਆ। ਇਸ ਟਾਈਮ ਸਾਡੇ ਰਹਿਮੇ ਸ਼ਾਹ ਦੇ ਵਿੱਚ ਨਾ ਜੀ ਰੌਣਕਾਂ ਲੱਗੀਆਂ। ਉਹ ਦੇਖ ਜਿਹੜੇ ਖੇਤਾਂ ਦੇ ਵਿੱਚ ਜਿੱਥੇ ਤੱਕ ਨਿਗਾਹ ਜਾਂਦੀ ਟਰੱਕ ਹੀ ਟਰੱਕ ਖੜੇ ਆ ਵੀ ਜਿੱਥੇ ਜਿੱਥੇ ਹੈ ਨਾ ਦੁਆਣਾ ਲੱਗਿਆ ਉੱਥੇ ਉੱਥੇ ਟਰੱਕ ਖਲੋਤੇ ਆ। ਇੱਥੇ ਲਾਰੀ ਅੱਡੇ ਬਣ ਗਏ ਸਾਡੇ ਪਿੰਡ ਦੇ ਵਿੱਚ। ਕੈਮਰੇ ਵਾਲਾ ਕਿੱਧਰ ਗਿਆ? ਆ ਜਾ ਤੂੰ ਵੀ ਚੜਿਆ। ਆ ਜਾ ਯਾਰ ਸਾਡੇ ਆ ਜਾ ਸੋਚ ਲਾ ਜ਼ਿੰਦਗੀ ਐਦਾਂ ਕੈਮਰੇ ਦੀ ਐਦਾਂ ਹੈਂ? ਕਿਉਂ ਆ ਤਾਂ ਸਹੀ ਇੱਕ ਵਾਰੀ ਨਿਗਾਹ ਤਾਂ ਮਰਾ ਬੰਦਿਆਂ ਨੂੰ। ਮੈਨੂੰ ਚੜਨ ਦੇਣਗੇ? ਆ ਜਾ ਚੜਨ ਦੇਣਗੇ? ਤੂੰ ਕਹਾਂ ਤਾਂ ਆ ਯਾਰ। ਜਨਾਬ ਕਿੱਥੇ ਜਾਈਏ? ਉਹ ਕੋਈ ਨਹੀਂ ਖੈਰ ਹੈ ਤੂੰ ਲੱਗ ਜਾ ਨਾਪ ਕੇ ਵਿਰਾਮ ਬਣਾ ਦੇ। ਦੇਖੋ ਨਾ ਕਿੱਡੇ ਵਕਤ ਨੂੰ ਚੜਿਆ ਇੱਥੇ। ਇਹ ਉੱਤੇ ਚੜਿਆ ਖਰਾਬ ਤਾਂ ਨਹੀਂ ਹੋਊ? ਨਹੀਂ ਕੋਈ ਨਾ ਕੁਛ ਵੀ ਨਹੀਂ ਹੁੰਦਾ। ਆ ਜਾ ਆਓ ਚੌਕੇ ਬਾਹਰ ਬਈ ਆ ਜਾਓ ਸੜਾ ਜੁੱਤੀਆਂ ਸੇ ਤੇ ਚੜ। ਨਹੀਂ ਜੁੱਤੀਆਂ ਫਿਰ ਦਵਾਣਿਆਂ ਤੇ ਤਾਂ ਨਹੀਂ। ਬਿਸਮਿਲ੍ਲਾ। ਤਜਰਬੇਕਾਰ ਆ ਨਾ। ਕੀ ਦਾ ਤਜਰਬਾ ਕਰਨਾ। ਕੋਈ ਬੰਦਾ ਮੜ ਜਾ ਗੱਲ ਕਰਨ ਵਾਲਾ ਕੋਈ ਹੋਵੇ 2 ਮਿੰਟ। ਮਾਸ਼ਾਅੱਲਾ ਜੀ ਰੱਬ ਤੁਹਾਨੂੰ ਰੋਜ਼ੀ ਦੇਵੇ। ਕਿਹੜਾ ਬੰਦਾ ਬੋਲਦਾ ਬੋਲਦਾ ਕਿਹੜਾ ਬੋਲਦਾ ਤਾਂ ਮੈਂ ਗਾਣਾ ਸਾਰੇ। ਅੱਛਾ ਮੈਨੂੰ ਤਾਂ ਚੜਾ ਲਿਆ ਇੱਥੇ ਅੱਛਾ 2 ਮਿੰਟ ਲੈਵਾ ਰੁਕ ਜਾਓ ਪੁੱਤਰਾ। ਨਹੀਂ ਲੱਗਾ ਰਹਿੰਦੇ। ਕੰਮ ਨਾ ਰੋਕੀ ਯਾਰ। ਕੰਮ ਨਾ ਰੋਕੀ ਨਾ। ਕੰਮ ਨਾ ਰੋਕੀ। ਰੱਖਿਆ ਥੋੜਾ 1 ਮਿੰਟ। ਕੰਮ ਨਾ ਰੋਕੀ। ਕੰਮ ਚੱਲਣ ਤੂੰ ਗਾਂ ਹੋ ਕੇ ਉਹ ਕੰਮ ਟੋਰ ਲਾ। ਤੂੰ ਆ ਜਾ ਯਾਰ। ਕਾਹਨੂੰ ਬੰਦ ਕਰਾਤਾ? ਬਿਸਮਿਲ੍ਲਾ ਜੀ। ਚੱਲ ਸਕਦਾ ਯਾਰ ਕੀ ਹੈ? ਇੱਥੇ ਬੋਲਿੰਦਾ ਹੀ ਰਹਿ। ਤੇਰਾ ਕੀ ਡਿਊਟੀ ਹੈ? ਕੀ ਇੱਥੇ ਤੁਸੀਂ ਮੇਰੀ ਡਿਊਟੀ ਹੈ ਜੀ ਕਿ ਮੈਂ ਡਾਲਾ ਕਰਨਾ ਹੁੰਦਾ ਹੈ। ਹਰ ਬੰਦੇ ਆਏ ਕੋ ਥੈਲੇ ਨਾਪ ਕੇ ਗੱਡੀ ਦੇ ਵਿੱਚ ਉਲਟਾਣੇ ਹੁੰਦੇ ਨੇ ਜੀ। ਇੱਕ ਗੱਲ ਦੀ ਸਮਝ ਨਹੀਂ ਆਈ ਵੀ ਜਿਹੜੇ ਹੇਠਲੇ 21 ਬੰਦੇ ਆ ਖੇਤ ਚੋਂ ਹੀ ਕੋਡੇ ਹੋ ਕੇ ਖੱਪ ਕੇ ਦੁਆਣੇ ਲੈ ਕੇ ਆਂਦੇ ਆ। ਹਾਂਜੀ ਉਹ ਲੈ ਰਹੇ ਆ 12000 ਰੁਪਏ ਮਹੀਨਾ। ਮਹੀਨੇ ਦੀ ਗੱਡੀ ਦਾ। ਹਾਂਜੀ
ਤੁਸੀਂ 4 ਬੰਦੇ ਫੜ ਕੇ ਤੇ ਇੱਥੇ ਰੱਖਣਾ ਹੁੰਦਾ ਤੇ ਤੁਸੀਂ ਉਹਨਾਂ ਤੋਂ 4 ਬੰਦੇ 8000 ਲਈ ਜੀ ਜਾਂਦੇ। ਅਸੀਂ 20 ਬੰਦਿਆਂ ਨੂੰ ਚਲਾਉਣ ਵਾਲੇ ਆ 2 ਬੰਦੇ ਸਾਰਿਆਂ ਕੋਲ ਨਾਪ ਕੇ ਗੱਡੀ ਤੇ ਦਵਾਣਾ ਅਸੀਂ ਰੱਖਣਾ ਹੁੰਦਾ ਹੈ। ਅੱਛਾ, ਜਿਹੜੇ 3 ਬੰਦੇ ਹਨ ਨਾ ਜੀ ਇਹਨਾਂ ਦੀ ਫਾਈਨਲ 8000 ਹੈ ਗੱਡੀ ਦੀ ਮਜ਼ਦੂਰੀ ਹੈ। ਉਹ ਬੰਦੇ 3 ਕਿਹੜੇ ਆ? ਇਹ ਬੰਦਾ ਉਹ ਬੰਦਾ ਉਹ ਬੰਦਾ ਇਹ ਵਪਾਰੀ ਦੇ ਨਾਲ ਆਏ ਉਹਨੇ ਜੀ। ਤੂੰ ਉਹ 21 ਦੇ ਆਲਾ ਨਾਲ? ਹਾਂ ਮੈਂ ਇੱਕੀਆਂ ਦੇ ਨਾਲ ਮੈਂ ਇਹਨਾਂ ਨਾਲ ਗੱਲ ਕਰਨੀ, ਤੂੰ ਉਦੋਂ ਦੱਸ ਦਿੰਦਾ। ਹੁਣ ਕਰ ਲਓ। ਮੇਰੇ ਜਿਉਂਦਾ ਵਸਦਾ ਰਿਹਾ। ਨਹੀਂ, ਇਹ ਮੁੰਡੇ ਦਾ ਬੜਾ ਕੰਮ ਉਂਝ ਹੱਸਦੇ ਆ। ਇਹ ਇੱਥੇ ਖਲੋ ਕੇ ਸਵੇਰ ਦਾ ਅਸੀਂ ਦੇਖ ਰਹੇ ਹਾਂ ਜੀ, ਕੋਡਾ ਹੋ ਕੇ ਫੜ ਕੇ ਦਵਾਣਾ ਅੱਗੇ ਪਹੁੰਚਾਉਂਦਾ। ਰੱਬ ਤੈਨੂੰ ਤੰਦਰੁਸਤੀ ਦੇਵੇ। ਹੁਣ ਤੂੰ ਉੱਤੇ ਹੋ ਆ ਮੌਲਵੀ 2 ਮਿੰਟ ਯਾਰ ਉੱਥੇ ਹੋ। ਹਾਂ, ਉਹ ਬੰਦਾ। ਤੁਸੀਂ ਚੱਲਣ ਦਿਓ ਕੰਮ ਜੀ। ਨਾਮ ਪੁੱਛ ਲਿਆ ਕਰ ਪਹਿਲਾਂ। ਉਹ ਤੇਰਾ ਨਾਂ ਕੀ ਸੀ? ਉਮਰਦਰਾ। ਉਹਦਾ ਨਾਮ ਉਮਰਦਰਾਜ ਸੀ ਜੀ। ਤੁਹਾਡਾ ਕੀ? ਮੇਰਾ ਨਾਮ ਯਾਸੀਨ। ਇਹ ਯਾਸੀਨ ਹੈ ਸਾਡਾ ਭਰਾ ਜੀ। ਯਾਸੀਨ ਇਹ ਜੀ ਉਹ ਬੰਦਾ ਜਿਹੜਾ ਕਾਰੀਗਰ ਮੇਨ ਕਰ ਗਿਆ। ਅੱਛਾ, ਤੁਹਾਡਾ ਕੀ ਕੰਮ ਆ ਜੀ? ਸਾਡਾ ਕੰਮ ਹੈ ਖਰਾਬ ਦਾਣਾ ਕਾਣਾ ਦਾ ਦਾਣਾ ਬਾਹਰ ਕੱਢਣਾ, ਦੂਜੇ ਨੰਬਰ ਤੇ ਜਿਹੜਾ ਕੱਚਾ ਦਾਣਾ ਉਹ ਕੱਢਣਾ। ਅੱਛਾ, ਕੱਚੇ ਪੱਕੇ ਦਾ ਪਤਾ ਲੱਗ ਜਾਂਦਾ? ਬੜਾ ਪਤਾ ਹੈ। ਅੱਛਾ, ਉਹ ਕਿਵੇਂ ਪਤਾ ਲੱਗਦਾ? ਇਹ ਇੱਥੋਂ ਗੱਡੀ ਦੇ ਵਿੱਚ ਤੈਨੂੰ ਕੱਢ ਕੇ ਵਿਖਾਣਾ ਕੱਚਾ ਦਾਣਾ ਕਿਹੜਾ। ਪੱਕਾ ਦੱਸ ਦੇ ਮਾੜਿਆ ਸਾਨੂੰ ਵੀ। ਇਹ ਜਿਹੜਾ ਦਾਣਾ ਹੈ ਨਾ ਪੱਕਾ, ਇਹ ਪੱਕਾ? ਤੇ ਜਿਹੜਾ ਕੱਚਾ ਦਾਣਾ ਆਣਾ ਨਾ ਉਹਦਾ ਕਲਰ ਹੋਰ ਹੁੰਦੀ, ਆਵਾਜ਼ ਹੋਰ ਹੁੰਦੀ ਹੈਗੀ। ਇਹਦੀ ਆਵਾਜ਼ ਦਿਖਾ ਦੇ ਕੀ ਹੈ। ਇਹਦੀ ਆਵਾਜ਼ ਜਿਹੜੀ ਹੈ ਨਾ ਇਹ ਆਵਾਜ਼ ਹੈ ਕਿ ਬਿਲਕੁਲ ਤਿਆਰ ਦਾਣਾ, ਘੜੇ ਤਰ੍ਹਾਂ ਪਾਣੀ। ਗੜੇ ਤਰ੍ਹਾਂ ਪਾਣੀ ਤਰ੍ਹਾਂ ਬਿਲਕੁਲ ਲਾਲ ਦਾਣਾ। ਅੱਛਾ, ਤੇ ਜਿਹੜਾ ਕੱਚਾ ਦਾਣਾ ਹੁੰਦਾ ਨਾ ਹੁਣ ਇੱਥੇ ਕੱਚਾ ਦਾਣਾ ਜੀ ਕੋਈ ਨਹੀਂ ਆਇਆ। ਅੱਛਾ ਤੇ ਇਹ ਦਾਣਾ ਹੈ ਗੁਲਾਬੀ। ਅਜੇ ਇਹ ਵੀ ਤਿਆਰ ਨਹੀਂ ਹੋਇਆ ਫੁੱਲ। ਇਹ ਦਾਣਾ ਹੈ ਗੁਲਾਬੀ। ਚੱਕ ਵੇ ਆ ਦਾਣਾ ਇਹਨੂੰ ਦੱਸੀ ਨਹੀਂ ਥੱਲੇ ਆ ਯਾਰ ਆ ਤੇਰੇ ਪੈਰ ਤੋਂ ਗਿਦਾਉਣਾ ਪਿਆ ਆ ਦਾਣਾ ਆਹ ਚੱਕ ਇਹ ਫੁੱਲ ਦਾਣਾ ਤਿਆਰ ਹੈ ਭਾਈ। ਹਾਂ ਵੀ ਦੱਸੀ ਵੀ ਇਹਨੂੰ ਕੀ ਆ ਹੋਰ ਲੈ ਇਹ ਮੈਨੂੰ ਇਹ ਦਾਣਾ ਖਰਾਬ ਅਵਰ ਦਾਣਾ ਹੈ। ਵਾਹ, ਇਹ ਖਰਾਬ ਆ ਜੀ। ਇਹ ਅਵਰ ਦਾਣਾ ਹੈ ਜਿਹਨੂੰ ਧੁੱਪ ਜ਼ਿਆਦਾ ਲੱਗ ਜਾਂਦੀ। ਪਾਣੀ ਖਤਮ ਹੋ ਖਤਮ ਹੋ ਗਿਆ ਬਹੁਤਾ ਬਿਲਕੁਲ ਪੱਕ ਵਿੱਚੋਂ ਨਾ। ਗਿਆ। ਇਹ ਸਫ਼ਰ ਨਹੀਂ ਕਰ ਸਕਦਾ। ਇਹਨੂੰ ਲਾਹੌਰ ਲੈ ਜਾਓ। ਹਾਂ ਇਹਨੂੰ ਲਾਹੌਰ ਲੈ ਜਾਓ। ਅੱਛਾ, ਹੁਣ ਤੂੰ ਮੰਨਿਆ ਵੀ ਮੈਨੂੰ ਪਤਾ ਨਹੀਂ ਵੀ ਸਾਡੇ ਨੰਬਰਦਾਰ ਸਾਹਿਬ ਵੀ ਤੂੰ ਫਿਰ ਲੈ ਲਾ 8000 ਤੂੰ ਆ ਜਾ ਇੱਥੇ। ਅਸੀਂ ਗੱਡੀ ਤਾਂ ਲੈਨੇ ਆ ਤਕਰੀਬਨ ਹੁਣ ਇਹ ਸੈਂਪਲ ਗੱਡੀ ਨਾ ਇਹਦਾ 5000 ਰੁਪਏ ਲੈਨੇ ਜੁੜਾਈ। ਸਿਰਫ ਡਾਕਟਰੀ ਇਸ ਗੱਲ ਦੀ ਹੈ ਵੀ ਕੱਚਾ ਦਾਣਾ ਤੇ ਕਾਣਾ ਦਾਣਾ ਹਾਏ ਹਾਏ। ਤੇ ਸੈਂਪਲ ਸਾਡਾ 4 ਕਿਲੋ ਹੈ ਉਹ ਅਸਾਂ ਕੱਢਣਾ। ਇਹ ਡਾਕਟਰੀ ਦੇ ਪੈਸੇ ਲੈ ਰਹੇ ਇਹ ਆ। ਡਾਕਟਰੀ ਦੇ ਪੈਸੇ ਲੈ ਰਹੇ ਆ। ਔਰ ਇਹ ਬਾਈ ਸੈਂਪਲ ਕੀ ਹੁੰਦਾ ਜੀ? ਸੈਂਪਲ ਸਾਡਾ 4 ਕਿਲੋ। ਦਿਖਾਓ ਚੱਕ ਕੇ। ਇਹ ਦਾਣਾ 4 ਕਿਲੋ। ਅੱਛਾ, ਇਹ 4 ਕਿਲੋ। ਇਹ 4 ਕਿਲੋ ਦਾਣਾ। ਵਾਹ, ਤਜਰਬੇ ਦੀ ਗੱਲ ਆ। ਹਰ ਬੰਦਾ ਆਪਣੀ ਇਹ ਦਾਣਾ ਇਹ 3.5 ਦਾ ਇਹ 3.5 19-20 ਫਿਰ ਵੀ ਚਲਾਉਂਦੇ ਆ। ਵਾਹ ਵਾਹ। ਆ ਬਾਈ ਹੋਰਾਂ ਗੱਡੀ ਖਰੀਦੀ ਹੈ। ਅੱਛਾ, ਇਹ ਟੈਕਸ ਲੈ ਤੋਂ ਆਏ ਨੇ ਪਠਾਨ। ਅੱਲਾ ਤੁਹਾਨੂੰ ਰਿਜ਼ਕ ਦੇਵੇ। ਅੱਲਾ ਰਿਜ਼ਕ ਦੇਵੇ। ਬੜੀ ਗੱਲ ਆ, ਬੜੀ ਬਰੀਕੀ ਆ। ਦੇਖੋ ਨਾ ਜੀ, ਇਹ ਕਿਸਾਨ ਦੀ ਜਿਵੇਂ ਤੁਹਾਨੂੰ ਦੱਸਿਆ ਨਾ ਵੀ ਸਿਆਲੇ ਦੇ ਲੱਗੇ ਹੋਏ ਆ ਜਿਨ੍ਹਾਂ ਨੇ ਗਾਂ ਵੇਚਣਾ, ਉਹਨਾਂ ਦੀ ਵੀ ਮਿਹਨਤ ਦੇਖੋ ਵੀ ਖੇਤ ਤੋਂ ਚੱਕਿਆ, ਗੱਡੀ ਦਾ ਕਿਰਾਇਆ, ਬਰੀਕੀਆਂ, ਕੋਈ ਖਰਾਬ ਅੱਗੇ ਪਿੱਛੇ, ਫਿਰ ਜਾ ਕੇ ਇਸਲਾਮਾਬਾਦ ਪਹੁੰਚਣਾ, ਹਸਨ ਅਬਦਾਦ, ਉੱਥੇ ਵੀ ਗਾਂ ਬੜੀ ਮਿਹਨਤ ਆ। ਉੱਥੇ ਸਰਕਾਰ ਦਾ ਵੀ ਡਰ ਹੁੰਦਾ ਦਾਣਾ ਪੇ ਪੈਰ ਦੇ ਥੱਲੇ ਚਾਵੀ ਮੇਰੇ ਦਾਣਾ ਗੱਲ ਤੇ ਇਦਾਂ ਫਿਰ ਦੁਆ ਕਰਨ, ਇੱਕ ਦੂਜੇ ਨੂੰ ਦੁਆ ਦੇਣੀ ਚਾਹੀਦੀ ਹੈ ਵੀ ਰੱਬ ਤੁਹਾਨੂੰ ਰੋਜ਼ੀ ਦੇਵੇ। ਇਹ ਦਾਣਾ ਕੱਚਾ ਹੈ। ਹਾਂ, ਅੱਛਾ, ਇਹ ਆਵਾਜ਼ ਆ ਦਾਣਾ ਕੱਚੇ। ਕੱਚੇ ਦੀ ਆਵਾਜ਼ ਹੈ। ਆ ਕੱਚੇ ਦੀ ਆਵਾਜ਼ ਦੇਖ ਲਓ ਜੀ, ਖੜਕਾਈ। ਇਹ ਕੱਚਾ ਦਾਣਾ ਹੈ। ਪੱਕੇ ਦੀ ਅੱਗੇ ਤੁਹਾਨੂੰ ਸੁਣਾਤੀ। ਇਹ ਦਾਣਾ ਹੋਰ ਵੀ ਕੋਈ ਨਿਸ਼ਾਨੀ ਹੈ ਇਸ ਤੋਂ ਖੜਕਾਉਣ ਤੋਂ ਇਲਾਵਾ? ਨਹੀਂ, ਹੋਰ ਵੀ ਇਹ ਉਤੋਂ ਦਾਣਾ ਨਜ਼ਰ ਆ ਜਾਂਦਾ, ਜਿਹੜਾ ਦਾਣਾ ਤਿਆਰ ਹੁੰਦਾ ਉਤੋਂ ਹੀ ਨਜ਼ਰ ਆ ਜਾਂਦਾ। ਆ ਦੇਖੋ ਨਿਸ਼ਾਨ ਇਹਦੇ ਪੂਰਾ ਬਣਿਆ ਹੈ ਪੀਲਾ, ਬਾਕੀ ਹੈ ਪਰ ਗੁਲਾਬੀ ਹੈ ਦਾਣਾ ਕੱਚਾ। ਨਹੀਂ ਇਹਦੀ ਤੂੰ ਫੁੱਲ ਦਾਣਾ ਕੱਚਾ ਨਹੀਂ ਹੈਗਾ ਭਾਈ। ਪਿਛਲੀ ਸਾਈਡ ਦਿਖਾ ਦੂਸਰੀ। ਹਾਂ ਵੀ ਇਹ ਦਾਣਾ ਕੱਚਾ ਗੁਲਾਬੀ ਦਾਣਾ ਹੈ। ਗੁਲਾਬੀ ਦਾਣਾ ਹਾਂ ਗੁਲਾਬੀ ਦਾਣਾ। ਜਦੋਂ ਖੁਸ਼ਕ ਹੋ ਜੇ ਨਾ ਦਾਣਾ ਕੱਚਾ ਨਹੀਂ ਰਹਿੰਦਾ। ਤੇ ਅਸੀਂ ਜੀ ਕੰਮ ਰੋਕਿਆ ਹੈ ਇਹਨਾਂ ਦਾ, ਤੇ ਅਸੀਂ ਤੁਹਾਡੇ ਬੜੇ ਸ਼ੁਕਰਗੁਜ਼ਾਰ ਹਾਂ ਜੀ ਸਾਰਿਆਂ ਦੇ। ਤੁਸੀਂ ਸਾਨੂੰ ਬੜਾ ਪਿਆਰ, ਕੰਮ ਦੇ ਵਿੱਚ ਦੁਪਹਿਰ ਦੇ ਵਿੱਚ ਟਾਈਮ ਦਿੱਤਾ, ਤੇ ਰੱਬ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ। ਜਿਹੜੀ ਡਾਕਟਰੀ ਤੁਸੀਂ ਕਰ ਰਹੇ ਆ, ਰੱਬ ਤੁਹਾਡੀ ਡਾਕਟਰੀ ਹੋਰ ਵਧਾਵੇ। ਕੋਈ ਗੱਲ ਨਹੀਂ, ਕੋਈ ਨਹੀਂ। ਆਪਾਂ ਕਿਸੇ ਦਾ ਹੱਕ ਨਹੀਂ ਰੱਖਣਾ, ਨਾ ਜ਼ਿਮੀਦਾਰ ਤੇ ਰੱਖਣਾ ਹੈ ਤੇ ਨਾ ਵਪਾਰੀ ਤੇ ਰੱਖਣਾ ਹੈ। ਇਹ ਵਿਚਾਰਲੇ ਬੰਦੇ ਆ। ਵਿਚਾਰਲੇ ਬੰਦੇ ਯਾਨੀ ਕਿ ਦੋਵਾਂ ਘਰਾਂ ਨਾਲ ਜਿਹੜਾ ਆਏ ਦੋਵੇਂ ਘਰ ਵਿਚਾਲ ਲੈ ਦੋਵੇਂ ਘਰ, ਉਹਨਾਂ ਨੇ ਵੀ ਪੱਕਾ ਨਾ ਜ਼ਿਮੀਦਾਰ ਦਾ ਨੁਕਸਾਨ ਕਰਨਾ ਹੈ ਔਰ ਨਾ ਵਪਾਰੀ ਦਾ ਕਰਨਾ ਹੈ। ਠੀਕ ਹੈ, ਕਰੋ ਜੀ। ਬੜੀ ਮਿਹਰਬਾਨੀ ਜੀ, ਬੜੀ। ਉਹ ਨੁੱਕਰ ਤੋਂ ਲੱਥਣਾ ਸੀ ਇੱਕ ਮਿੰਟ। ਤੁਹਾਡਾ ਚੈਨਲ ਕੀ ਹੈ? ਅੰਜਮ ਸਰੋਇਆ। ਠੀਕ ਹੋ ਗਿਆ ਭਾਈ, ਜਿਹੜਾ ਨਾ ਜਿੰਦੇ ਤੋਂ ਵੱਜੋ ਆ ਜਾ ਸਿਰੇ ਅੱਜੋ ਅੱਜੋ ਸ਼ਾਮ ਨੂੰ ਤੇਰੀ ਵੀ ਆਊਗੀ। ਹਾਂ, ਬੜੀ ਮਿਹਨਤ ਦਾ ਕੰਮ ਆ ਜੀ। ਅਸੀਂ ਤਾਂ ਇੱਕ ਵਾਰੀ ਚੜੇ ਆ ਤੇ ਪਤਾ ਲੱਗ ਗਿਆ, ਤੇ ਜਿਹੜੇ ਸਵੇਰ ਦੇ ਚੜ ਰਹੇ ਕਦੀ ਉਤਰ ਰਹੇ, ਕੋਈ ਚੱਕ ਰਹੇ, ਫਿਰ ਏਡੇ ਏਡੇ ਭਾਰੇ ਦਵਾਣੇ। ਆ ਮੜ ਜਾ ਪਾਸੇ ਨੂੰ ਹੋਇਓ ਜੀ।
ਇਹ ਜੀ ਦੱਸੋ ਵੀ ਜਿਹੜੇ ਵਿੱਚੋਂ ਕੱਢ ਕੇ ਉਹਨਾਂ ਦੇ ਪਸੰਦ ਨਹੀਂ ਆ ਰਹੇ ਜਾਂ ਕੀ ਗੱਲ ਆ, ਜਿਹੜਾ ਉਰੇ ਢੇਰੀ ਲੱਗ ਰਹੀ ਆ, ਇਹਨਾਂ ਦਾ ਕੀ ਕਰਦੇ ਮੁੜ ਕੇ? ਇਹਨਾਂ ਦਾ ਰਮੇ ਸ਼ਾਹ 'ਚ ਛੋਟੀ ਮੰਡੀਆਂ 'ਚ ਮਾਲ ਲੈ ਜਾਣਗੇ, ਅੱਛਾ ਇਹ ਰਕਸ਼ਿਆਂ 'ਚ ਉੱਥੇ ਲਾਗੇ ਤਾਗੇ ਆਹ ਵੇਖੀ ਉੱਥੇ ਵੀ ਕੋਈ ਨਹੀਂ, ਉੱਥੇ ਵੀ ਅੱਲਾ ਰਿਜ਼ਕ ਦਿੰਦਾ, ਇਹ ਵੀ ਉਹੀ 500-600 ਦੇ ਮਾਣ ਦੇ ਹਿਸਾਬ ਨਾਲ ਪੈ ਜਾਂਦਾ। ਚਲੋ ਉਹ ਵਿਕ ਜਾਂਦਾ। ਆ ਚਲੋ ਲੇਬਰ ਲੂਬਰ ਦਾ ਖਰਚਾ ਬਣ ਜਾਂਦਾ। ਆਹੋ ਬਰੀਕੀ ਦਾ ਕੰਮ ਆ ਨਾ। ਹਾਂ ਜਿਹੜਾ ਉੱਤੇ ਚੰਗਾ ਦਾਣਾ ਇਸਲਾਮਾਬਾਦ ਚਲ ਜੂਗਾ, ਜਿਹੜਾ ਮਾੜਾ ਹੋਊਗਾ ਸਾਨੂੰ ਖਵਾਣਗੇ ਇੱਥੇ। ਆ ਉੱਥੇ ਜਾਂਦੇ ਜਾਂਦੇ ਖਰਾਬ ਹੋ ਜਾਂਦਾ ਦਾਣਾ। ਇਹ ਵੀ ਚੰਗਾ ਆ, ਚੰਗਾ ਚੰਗਾ ਇਹਦੀ ਕੋਈ ਉਮਰ ਥੋੜੀ ਆ, ਉਹਦੀ ਉਮਰ ਕੋਈ 10 ਘੰਟੇ ਜ਼ਿਆਦਾ ਆ। ਜ਼ਿਆਦਾ ਇਹ ਇੱਥੇ ਸਕੂਨ ਨਾਲ ਫਿਰ ਅੱਛਾ ਚੱਲ ਜਾਂਦਾ ਨੇੜੇ। ਠੀਕ ਹੈ ਜੀ। ਤੇ ਇਹ ਜੀ ਇਹ ਜੇ ਬੰਦਾ ਖਾਵੇ ਇੱਥੋਂ ਖੇਤ ਚੋਂ ਦਵਾਣਾ ਤੇ ਇਹ ਲੜ ਜਾਂਦਾ ਬੰਦੇ ਨੂੰ? ਨਹੀਂ ਕੋਈ ਨਹੀਂ ਲੜਦਾ। ਅੱਛਾ ਤੂੰ ਖਵਾਇਆ ਕੋਈ ਨਹੀਂ ਸਾਨੂੰ ਜੀ ਇਹ ਤਾਂ। ਅੱਛਾ ਨਹੀਂ ਖਾਣਾ ਚਾਹੀਦਾ ਹੈ, ਖਾਣਾ, ਦਵਾਣਾ ਤੇ ਇੱਕ ਇਨਸਾਨ ਵਾਰੀ ਦੀ ਸਿਹਤ ਵਾਸਤੇ ਬਹੁਤ ਅੱਛਾ। ਇੱਕ ਵਾਰੀ ਸਾਰਾ ਦਿਖਾ। अस्सलाम वालेकुम। ਕੀ ਹਾਲ ਚਾਲ? ठीक ठाक जी। ਹੋਰ ਖੈਰੀਅਤ? हाँ जी ਆਜੋ ਕੀ ਹਾਲ? इधर ਨੂੰ ਕਰੀ ਮਾੜਾ ਜਾ। ਚਾਚਾ ਸਾਡਾ ਆ ਗਿਆ ਜੀ ਰੱਬੋਂ, ਅਸੀਂ ਫਿਲਮ ਬਣਾ ਰਹੇ ਸੀ ਤੇ ਇਹ ਮੇਰਾ ਚਾਚਾ ਜੀ ਜ਼ਿਸ਼ਾਨ ਨੂਰ, ਤੁਹਾਨੂੰ ਜਿਹੜਾ ਸਾਨੂੰ ਚੌਲ ਵੀ ਇੱਕ ਦਿਨ ਪਕਾ ਕੇ ਦਿਖਾਏ ਸੀ, ਉਹ ਕਈ ਵਾਰੀ ਆਇਆ ਨਾ ਵਿੱਚ, ਉਹਨਾਂ ਦੇ ਵਾਲਿਦ ਸਾਹਿਬ ਆ, ਸਾਡੇ ਵੀ ਵਾਲਿਦ ਸਾਹਿਬ ਹੈ ਜੀ, ਜਿਉਂਦੇ ਵਾਸਤੇ ਰਹੋ, ਮਿਹਰਬਾਨੀ ਜੀ। ਸ਼ੁਕਰੀਆ ਅੱਲਾਹ ਖੁਸ਼। ਇਹ ਇੱਕ ਵਾਰੀ ਨਾ ਖਾਲ ਦੇ ਅੱਛਾ ਮੈਂ ਕਹ ਰਿਹਾ ਸੀ ਵੱਖਰੇ ਲੈ ਲੈਂਦਾ। ਨਹੀਂ ਇਹਨੂੰ ਕੀ ਹੈ, ਸਿਆਣੇ ਕਹਿੰਦੇ ਵੀ ਰਾਹ ਜਾਂਦੀ ਚੌੜ ਨਹੀਂ ਕਰਨੀ ਚਾਹੀਦੀ। ਜਿਹੜੀ ਫਸਲ ਬੰਦੇ ਨੇ ਲਾਈ ਨਾ ਹੋਵੇ ਉਹਦਾ ਉਸਤਾਦ ਨਹੀਂ ਬਣਨਾ ਚਾਹੀਦਾ। ਨਰਮਾ ਤਾਂ ਅਸੀਂ ਬੜੀ ਵਾਰੀ ਲਾਇਆ, ਦੁਆਣਾ ਅਸੀਂ ਹੱਥੀ ਨਹੀਂ ਲਾਇਆ। ਸਾਡੇ ਪਿੰਡ 'ਚ ਬਹੁਤ ਲੱਗਦਾ, ਅਸੀਂ ਸਬਜ਼ੀਆਂ ਲਾਉਂਦੇ ਆ, ਹੋਰ ਫਸਲਾਂ ਬੜੀਆਂ ਲਾਉਂਦੇ ਆ ਰੰਗ ਬਰੰਗੀਆਂ, ਬਸ ਕੁਦਰਤੀ ਗੱਲ ਆ, ਦੁਆਣਾ ਅਸੀਂ ਲਾਇਆ ਨਹੀਂ, ਸਾਡੇ ਭੈਣ ਭਰਾ ਇੱਥੇ ਬਹੁਤ ਲਾਉਂਦੇ ਆ। ਅੱਛਾ ਹੁਣ ਇਸ ਟਾਈਮ ਜਿਹੜੇ ਕੈਮਰਾਮੈਨ ਸਾਹਿਬ ਤੁਹਾਨੂੰ ਪਤਾ, ਖਾਲਦ ਨੰਬਰਦਾਰ ਸਾਹਿਬ, ਇਹ ਵੀ ਦੁਆਣਾ ਬਹੁਤ ਲਾਇਆ ਨੇ, ਹੱਥੀ ਲਾਇਆ, ਹੱਥੀ ਵੇਚਿਆ। ਤੇ ਇਸ ਟਾਈਮ ਬੰਦੇ ਬੈਠੇ ਆ, ਫਿਰ ਉਹ ਜਿਹੜੇ ਬੰਦੇ ਨੂੰ ਇਲਮ ਆ ਨਾ ਵੀ ਇਸ ਲੈਣ ਦਾ, ਉਹ ਬੰਦਾ ਗੱਲ ਕਰੇ, ਉਹ ਚੰਗਾ ਲੱਗਦਾ। ਤੁਸੀਂ ਜੀ 1 ਮਿੰਟ ਕੈਮਰਾ ਮੈਨੂੰ ਫੜਾ ਦਿਓ, ਕਿਉਂ ਆਪਾਂ ਬੰਦਿਆਂ ਤੱਕ ਗੱਲ ਪਹੁੰਚਾਣੀ ਹੈ ਸੱਚੀ ਤੇ ਖਰੀ, ਕੋਈ ਨੁਕਤੇ ਦੀ ਗੱਲ ਆ, ਦੂਆ ਸਪੀਕਰ ਵੀ ਲਾ ਤੇ ਉਹ ਗੱਲ ਪਹੁੰਚ ਜਵੇ ਬੰਦਿਆਂ ਤੱਕ। ਮੈਂ ਤਾਂ ਫਿਰ ਆਪ ਹੀ ਦੱਸ ਸਕਦਾ ਤੈਨੂੰ ਯਾਰ ਆ ਭਾਈਆਂ ਦਾ ਵੀ ਦੱਸ ਵੀ ਉਹਨਾਂ ਨਾਲ ਵੀ ਗੱਲ ਕਰਨ ਬੈਠੇ ਆ ਇੱਥੇ, ਅੱਛਾ ਕੀ ਗੱਲ ਹੈ ਇਹਨਾਂ ਨੂੰ ਐਡਾ ਲਓ ਜੀ, ਪਹਿਲਾਂ ਤਾਂ ਇਹ ਆ ਵੀ ਸਾਡੇ ਕੋਲ ਆ ਜਿਹੜੇ ਵੀਰ ਬੈਠੇ ਆ ਨਾ, ਹਸਨ ਅਬਦਾਲ ਤੋਂ ਆਏ ਹੋਏ ਆ ਸਾਡੇ ਪ੍ਰਾਹੁਣੇ, ਇਹ ਹੈਗੇ ਆ ਪਠਾਨ ਰਮੇਸ਼ਾ ਜੀ, ਰਮੇ ਸ਼ਾਹ ਚ ਇੱਥੇ ਸਾਡੇ ਕੋਲ ਹੈ। ਤੇ ਇਹ ਹੈਗੇ ਆ, ਇਹਨਾਂ ਦਾ ਠੀਆ ਆਪਣਾ ਉੱਥੇ ਠੀਏ ਹੁੰਦੇ ਆ ਵੀ ਜਿਹੜੇ ਬੰਦੇ ਇੱਥੋਂ ਮਾਲ ਲੈ ਕੇ ਜਾਂਦੇ ਆ ਨਾ, ਉਹ ਆਪਣੇ ਠੀਆਂ ਤੇ ਲਾ ਕੇ ਵੇਚਦੇ ਆ। ਆ ਜਿਹੜਾ ਟਰੱਕਾਂ ਨੇ ਇਦਾਂ ਦੀ ਹੈ, ਇਹ ਪਿੱਛੇ ਮਸਦਾ ਲੋਡ ਹੋਊਗਾ ਇਹਦਾ। ਅੱਛਾ ਜੀ ਭਾਈ ਜੀ, ਕੀ ਨਾਮ ਹੈ ਤੁਹਾਡਾ? ਨੇਮ ਗੁਲ ਨੇਮ ਗੁਲ ਜੀ। ਅੱਛਾ, ਇਹ ਤੁਸੀਂ ਹਸਨ ਅਬਦਾਲ ਦੇ ਵਿੱਚ ਇਹ ਠੀਏ ਤੇ ਆਪਣਾ ਮਾਲ ਲੈ ਕੇ ਜਾਂਦੇ? ਠਈ ਦੇ ਵੇਚਨੇ ਪਰਚੂਨ ਵੀ ਤੇ ਮਨ ਕਿਤਨੇ ਸਾਥ ਮਿਹਨਤ ਆ ਜੀ ਰਿਜ਼ਕ। ਨਹੀਂ ਆੜਾ ਤੱਕ ਉੱਥੇ ਵੀ ਪਰਚੂਨ ਵੇਚਦੇ? ਜਿਸ ਤਰ੍ਹਾਂ ਗਾਹਕ ਲੱਗੇ ਦੇ ਦਿੰਦੇ। ਅੱਛਾ, ਕੀ ਰੇਟ ਚੱਲ ਰਿਹਾ ਉੱਥੇ ਅੱਜ ਕੱਲ ਪਰਚੂਨ ਦਾ? 50-60 ਰੁਪਏ ਜੀ ਕਿਲੋ ਦਾ? ਜੀ ਠੀਕ ਹੋ ਗਿਆ। ਤੇ ਇੱਥੋਂ ਤੁਸੀਂ ਕੀ ਰੇਟ ਲਿਆ ਹੈ? 1100 रुपये मण। 1100 ਰੁਪਏ ਮਣ। ਤੇ ਗੱਡੀ ਜਿਹੜੀ ਆ ਆਪਣੀ ਆ ਕਿ ਕਿਰਾਏ ਤੇ ਲਈ ਆ? किराए दे ਕਿਰਾਏ ਤੇ ਕੀ ਕਿਰਾਇਆ? 85,000। 85,000। ਤੁਸੀਂ ਇਹ ਦੇਖ ਲਓ ਵੀ ਹਸਨ ਅਬਦਾਲ ਦਾ ਇੱਥੋਂ ਕਿਰਾਇਆ ਲੱਖ ਹੀ ਲਾ ਲਾ ਤੂੰ, ਖਾਣ ਪੀਣ ਖਰਚਾ, ਇੱਕ ਬੰਦਾ ਆਇਆ ਉਹਦਾ ਵੀ ਨਹੀਂ। ਇਹ ਦੁਹਾਣਾ ਤਾਂ ਹੋਰ ਇਲਾਕਿਆਂ 'ਚ ਵੀ ਬੜਾ ਹੈਗਾ, ਤੁਸੀਂ ਸਾਡੇ ਰਹਿਮੇ ਸ਼ਾਹ 'ਚ ਲੈਣ ਆਏ ਆ, ਇਹਦੀ ਕੋਈ ਖਾਸ ਵਜ੍ਹਾ? माल अच्छा है। ਮਾਲ ਅੱਛਾ। ਇਹ ਦੇਖਿਆ ਤੁਸੀਂ ਤਰਬੂਜ ਕਿੰਨੇ ਦਾ, ਇਹ ਵੱਡੇ ਤੋਂ ਵੱਡਾ ਜਿਹੜਾ ਦਾਣਾ ਕਿੰਨੇ ਦਾ ਹੈਗਾ? 11-12 किलो तक है। 11-12 ਕਿਲੋ ਦਾ। ਅਸੀਂ 15-16 ਕਿਲੋ ਦਾ ਵੀ ਦੇਖਿਆ। उसी पर अल्लाह सौजी तवज्जो नहीं दी थी। 12 किलो तक मैंने साथ में ਅੱਛਾ, ਇਹ ਤੁਸੀਂ ਹੋਰ ਇਲਾਕੇ, ਤੁਸੀਂ ਹੋਰ ਇਲਾਕਿਆਂ 'ਚੋਂ ਵੀ ਤਰਬੂਜ ਖਰੀਦਦੇ? बिल्कुल। मेलसी ਹਾਂ मामू कांजन हो गया, मेलसी हो गया, मतलब पिंडी पठियाँ, ਹਾਂ ਹਾਂ सियाल मोड़ हो गया, ਹਾਂ। इस इलाके से खरीदे। ਅੱਛਾ, ਇਹ ਜਿਹੜੀ ਟਰੱਕ ਦੇ ਅੰਦਰ ਲੇਬਰ ਬੈਠੀ ਆ, जी ਇਹ ਤੁਹਾਡੀ ਹੁੰਦੀ ਆ ਕਿ ਮਾਲਕ ਦੀ, ਜ਼ਿਮੀਂਦਾਰ ਦੀ ਹੁੰਦੀ? ये 3 बंदे साढ़े होने। ਅੱਛਾ, ਉਹਨਾਂ ਦੀ ਮਜ਼ਦੂਰੀ ਕਿੰਨੀ ਹੁੰਦੀ? 3,000 3,3500। 3,000-3,500। अगर छांटी ठीक करूँ तो फिर अस्सी खुश नाल 500 चाह देने। ਵੀ 4-5 ਹਜ਼ਾਰ ਲੱਗ ਹੀ ਜਾਂਦਾ हाँ जी ਹੈ? जी बिल्कुल। ਅੱਛਾ, ਤੇ ਜਿਹੜਾ ਉਹਨਾਂ ਦਾ ਕੰਮ ਕੀ ਆ? उन्होंने काम ही छांटी करना माल, ਛਾਂਟੀ गलत ਮਤਲਬ? दाना, मतलब एक कच्चा दाना या काला दाना, नरम दाना, हम्म। धोप वाला दाना उन्हें वो ना पाऊँ। ਅੱਛਾ, ਪੱਕੇ ਦਾਣੇ ਦੀ ਪਹਿਚਾਣ ਕੀ ਆ? ये आवाज़ देने ना ਅੱਛਾ, ਉਹਦੀ ਆਵਾਜ਼ ਤੇ ਕੋਈ ਫਰਕ ਕਿਦਾਂ ਦਾ ਹੁੰਦਾ ਮਸਲਨ? जी, वो आवाज़ उसने खड़क के आनी ਉਹਦੀ ਖੜਕ ਹੈ ਉਹ ਥੋਥਾ ਚਣਾ ਬਾਜੇ ਘਣਾ है जो खाली तो भी होना कि जेड़ा मतलब अंदरों फोक होना है। हाँ हाँ कल एक जगह सी देखने गए हैं ते हाँ। वो फोक है अंदरों, कोई भी थोड़ा सुन दाल बन जाए तो वो शीरा बन जाए, मतलब कि नरम हो बन जाए, आहो वो फिर गाक नहीं चुकना।
ਅੱਛਾ, ਇਹ ਜਿਹੜੇ ਅੰਦਰ ਬੈਠੇ ਆ ਇਹ ਛਾਂਟੀ ਕਰਨ ਵਾਲੇ, ਇਹ ਉਹਦੀ ਵੀ ਛਾਂਟੀ ਕਰਦੇ ਆ ਵੀ ਇੱਕ ਸੁੰਡੀ ਫਿਰ ਜਾਂਦੀ ਆ ਵਿੱਚ, ਜਿਹਨੂੰ ਆਪਾਂ ਬਰਮਾ ਕਹਿੰਦੇ ਆ ਵੀ ਆਰ ਪਾਰ ਉਹਦੇ ਚੋਂ ਉਹ ਫਿਰ ਉਹ ਪਾਣੀ ਬਣ ਜਾਂਦਾ ਜੀ। ਕਦੇ ਇਦਾਂ ਵੀ ਹੋਇਆ ਵੀ ਦੁਆਣਾ ਇਦਾਂ ਲੈ ਕੇ ਚੱਲ ਗਏ ਤੇ ਅੱਗੇ ਜਾ ਕੇ ਉਹ ਪਾਣੀ ਬਣ ਗਿਆ? बिल्कुल कई दफ़ा सा नहीं समझ आनी, ਹਾਂ थके होने फिरने रहने नहीं समझ आनी। ਨਹੀਂ, ਉਹ ਜਿਹੜਾ ਛਾਂਟੀ ਕਰ ਰਿਹਾ ਫਿਰ ਇਹਦਾ ਮਤਲਬ ਤਾਂ ਵੀ ਉਹਦੇ ਕੋਲ ਛਾਂਟੀ ਸਹੀ ਨਹੀਂ ਹੋਈ। कई दफ़ा इस तरह होना है कि बहुत ज़्यादा माल गलत आने लग पे ना कुल भी भेजने नहीं भी इंसान होना ਹਾਂ ਹਾਂ तो इन्होंने भी दिमाग नहीं पूरा उतरना ते मैंने रश होनी मजदूर होने गर्मी होनी है गड्डी जे अस बाहर तो बैठे पे हवा पहलवाने ਅੱਛਾ, ਤੁਸੀਂ ਸਾਡੇ ਪਿੰਡ ਪਹਿਲੀ ਵਾਰੀ ਆਏ ਆ? नहीं अगे भी आ चुका, ਪਹਿਲੇ ਵੀ ਇੱਥੋਂ ਲੈ ਕੇ ਜਾਂਦੇ ਰਹੇ ਆ? 5 साल हो गए ना। ਇੱਥੋਂ ਲਗਾਤਾਰ, ਯਾਨੀ ਕਿ ਬਾਬਾ ਦੇਰ ਤੋਂ ਹੈ। ਬੜੀ ਚੰਗੀ ਗੱਲ ਆ ਜੀ। ਇਹ ਤੁਸੀਂ ਆਏ ਆ ਕਿ ਤੁਹਾਡੇ ਨਾਲ ਹੋਰ ਵੀ ਉੱਥੋਂ ਕੋਈ ਭਰਾ ਆਏ? ये बड़ा भाई है, ਅੱਛਾ ये भी आया है, और भी 3-4 बंदे हैं अच्छा। मतलब मुख्तलिफ जगह में लगे पे। ਹਾਂ मैं थे ये भाई थे, ਹਾਂ दूसरा लड़का है वो थे परे गिरे, एक और लड़का वो किसी और ही जगह लगे है। ਅੱਛਾ, जिथे जिथे जैसे मतलब माल पसंद आवे तो उथे गड्डी ला के ਇੱਥੋਂ ਅੱਜ ਪਹਿਲੀ ਵਾਰੀ ਲੋਡ ਕਰ ਰਹੇ ਸਾਡੇ ਇੱਥੋਂ? हाँ जी। ਪਹਿਲੇ ਇਸ ਤੋਂ ਕਿੱਥੋਂ ਲੋਡ ਕੀਤਾ? पहले से तो पहली गड्डी मेलसी तो ਮੈਲਸੀ ਤੋਂ। ਉਹ ਕੀ ਰੇਟ ਲਈ ਸੀ? वो 880 880। ਉਹ ਦੁਬਾਰ ਦਾ ਮਾਲ ਸੀ? पहला। ਉਹ ਕੀ ਵਜ੍ਹਾ, ਇੱਥੇ ਦਾ ਤੇ ਉੱਥੇ ਦਾ ਰੇਟ ਦਾ ਕਿਉਂ ਫਰਕ ਹੈਗਾ? उस टाइम जरी डोन है और मोड़ के तेज हो गए ਦੁਬਾਰਾ ਇੱਕ ਵਾਰੀ ਥੱਲੇ ਆਇਆ? जी। ਇਹ ਮੈਂ ਪਹਿਲੀ ਵਾਰੀ, ਮੈਂ ਵੀ ਤਰਬੂਜ ਦਾ ਕੰਮ ਕਰਦਾ ਰਿਹਾ, ਮੈਂ ਪਹਿਲੀ ਵਾਰੀ ਦੇਖ ਰਿਹਾ ਵੀ ਤਰਬੂਜ ਦਾ ਰੇਟ ਇੱਕ ਵਾਰੀ ਡਿੱਗ ਕੇ ਤੇ ਦੁਬਾਰਾ ਚੜਿਆ ਹੋਵੇ। ਦੁਬਾਰਾ ਚੜਿਆ ਨਹੀਂ ਤੇ ਰੇਟ ਥੱਲੇ ਤੋਂ ਥੱਲੇ ਜਾਂਦਾ। ਮੈਂ ਵਾਨਾ ਦਵਾਨਾ ਭੇਜਦਾ ਰਿਹਾ ਉੱਥੋਂ ਮੈਲਸੀ ਤੋਂ ਲੈ ਕੇ ਪਿੰਡੀ ਭੱਟੀਆਂ ਭਵਾਣੇ ਤੋਂ, ਮੈਂ ਸਿਰਫ ਵਾਨਾ ਹੀ ਭੇਜਦਾ ਸੀ ऐसे ਵਜ਼ੀਰਸਤਾਨ, ਉੱਥੇ ਭੇਜਦਾ ਸੀ ਬਸ, ਹੋਰ ਕਿਧਰ ਨਹੀਂ ਭੇਜਿਆ। ये ਲੇਕਿन कोई शादर नादर साल होने जैसे मतलब है कि रेट तले आके फिर ਫਿਰ ਉੱਤੇ चढ़वाई ਹੋ है। ਜੇ। ਹਾਂ, ਇਹ ਸ਼ਾਇਦ ਜਿੱਦਣ 800 ਹੋਇਆ ਹੋਣਾ ਤੇ नहीं तो इस दफ़ा 750 ते भी रेट आया है ਅੱਛਾ, ਜਿਹੜੀ ਹੁਣ ਗੱਡੀ ਤੁਸੀਂ 750 ਲੈ ਗਏ ਆ, जी। ਉਹ ਹੁਣ ਉਹ ਤਾਂ ਤੁਸੀਂ ਤਾਂ ਹੁਣ ਉਤਲੇ ਰੇਟ 'ਚ ਹੀ ਵੇਚ ਰਹੇ ਆ ਨਾ, ਯਾਨੀ ਕਿ वो ਉਹ ਫਿਰ ਮੁਨਾਫਾ 40 ਚੰਗਾ ਕਰੂ। भी 40 भी बेचे है, 50 भी बेचे है, ਹਾਂ, 1300 रुपये मान भी पाया है। ਇਹ ਜਿਹੜਾ ਤੁਸੀਂ ਉੱਥੇ ਦੁਆਣਾ ਵੇਚਦੇ ਆ, ਉਹਦੇ ਵਿੱਚ ਛੋਟੇ ਦਾ ਰੇਟ ਅਲੱਗਾ, ਵੱਡੇ ਦਾ ਰੇਟ ਅਲੱਗਾ ਹੁੰਦਾ ਕਿ ਬਸ ਤੁਸੀਂ ਠੀਕ ਆ? परचून जड़े ना छोटे ना परचून जड़े एक रेट होने हैं, कोई आने भाई 10 किलो लग दाना दे, कोई आने 3 किलो ला दे, कोई आने 5 किलो ला दे। ਹਾਂ ते जड़ा मना ने हिसाब से बेचने ना थोक दे, ਹਾਂ उसने की उन्हें तकनीक अगर ज़्यादा छोटा है ना तो उसे फिर साइड कर देने, उसने रेट तले काट सकते। वो मतलब ऐसा ना 100-200 नुकसान भी अगर होने तो बेच छोड़ने, ਵੇਚਦੇ ਨੇ, ਮਾਲ ਕੱਢ ਦਿੰਦੇ ਆ। ਸਹੀ। क्योंकि रखने जोगा तो नहीं होने, ਨਹੀਂ खराब ਨਹੀਂ, ਇਹ होने। ਤਾਂ ਫਿਰ ਖਰਾਬ ਹੋ ਜਾਂਦਾ। ਅੱਛਾ, ਤੁਸੀਂ ਕਿੰਨੇ ਸਾਲਾਂ ਤੋਂ ਕੰਮ ਕਰ ਰਹੇ ਆ ਦੁਆਣੇ ਦਾ? 4-5 साल हो गए। 4-5 ਸਾਲ ਹੋ ਗਏ। ਗੱਡੀ ਭਰ ਜਾਣੀ। ਇਹ ਤੁਹਾਨੂੰ ਭਰ ਜੇ ਤੇ ਉਹ ਜਿਹੜੀ ਕਮੇਟੀ ਆ ਉਹ ਤੁਹਾਨੂੰ ਅੱਡੇ ਲਾਣ ਦਿੰਦੀ ਆ? नहीं ऐसा नहीं, अपनी अपनी जगह होनी है। ਆਪਣੀ ਜਗ੍ਹਾ ਤੇ ਲਾਉਂਦੇ? ਨਹੀਂ, खरीदने हैं ਇਹ मतलब ਸਰਕਾਰ ਤੰਗ ਨਹੀਂ ਕਰਦੀ? ਸ਼ਹਿਰਾਂ 'ਚ ਤਾਂ ਕਰਦੇ ਆ ਡੀਸੀਓ और ਵਗੈਰਾ। जितने कर रहे हैं कई दफ़ा नुकसान आया, पूरी गड्डी राती लाई है तो सवेरे सरकार आई है ਆ ਤਾਂ ਲੈ ਗਈ 3-3 4-4 लाख रुपए ਵੀ रोज ਤੁਸੀਂ है। ਉੱਥੇ ਵੀ ਸਰਕਾਰ ਨੂੰ ਕੋਈ ਉਹਦਾ ਪਰਮਿਟ ਸ਼ਰਮਿਟ ਬਣਵਾਉਂਦੇ ਆ ਤੁਸੀਂ? नहीं कोई परमान ਅੱਛਾ ਅੱਛਾ, ਚਲੋ ये ਲਓ नहीं ਜੀ। जगह सी किराए ते ले ले। ਇਹ ਸੀ ਸਾਡੇ ਵੀਰ ਹੈ, ਇਹ ਵਪਾਰੀ ਸੀਗੇ। ਆ ਸਾਡੇ ਨਾਲ ਵੀਰ ਬੈਠੇ ਆ ਜਿਹੜੇ ਇਹ ਟਰੱਕ ਦੇ ਡਰਾਈਵਰ ਆ। ਤੁਹਾਡੇ ਨਾਲ ਵੀ ਥੋੜੀ ਜੀ ਗੱਲ ਹੋ ਜਾਈ। ਕੀ ਨਾਮ ਹੈ ਭਾਈ ਜਾਨ ਤੁਹਾਡਾ? ਅਲੀ ਰਹਿਮਾਨ ਅਲੀ ਰਹਿਮਾਨ। ਕਿਹੜੀ ਜਗ੍ਹਾ ਤੋਂ? ਸਮੁੰਦਰੀ 469 ਤੋਂ। ਇਹ ਤਾਂ ਆਪਣਾ ਹੀ ਆ ਮੁੰਡਾ। ਤੇ ਇਹ ਤੁਸੀਂ ਹੁਣ ਉੱਥੇ ਲੈ ਕੇ ਜਾ ਰਹੇ ਆ, ਇਹ ਤੁਹਾਡੀ ਗੱਡੀ ਕਿੰਨੇ ਚ ਲੱਗੀ ਆ? ਇਹ ਲੱਖ ਰੁਪਏ। ਇਹ ਲੱਖ ਰੁਪਏ ਦੀ ਆ। ਇਹਨਾਂ ਵਾਲਾ ਲੱਗਿਆ ਮਜ਼ਦਾ, ਉਹ 85,000 15,000 ਰੁਪਏ ਦਾ ਫਰਕ ਆ। ਤੁਸੀਂ 400 ਮਣ ਲੈ ਕੇ ਜਾਣਾ, ਇਹਨਾਂ ਨੇ 200 ਮਣ ਲੈ ਕੇ ਜਾਣਾ। ਇਹ ਤੁਹਾਨੂੰ ਕਿਰਾਏ ਹੈ 300 ਮਣ। ਠੀਕ ਹੋ ਗਿਆ ਜੀ, ਠੀਕ ਹੋ ਗਿਆ। ਤੇ ਇਹ ਕਦੋਂ ਕਦਾ ਡਰਾਈਵਰੀ ਕਰਦੇ ਤੁਸੀਂ? ਤਕਰੀਬਨ 11-12 ਇਹਨੂੰ ਲੱਗੇ ਤਾਂ ਕਰ ਯਾਰ, ਇਹ ਭਾਗ ਠੀਕ, 11-12 ਸਾਲ ਹੋ ਗਏ। 11-12 ਸਨ 11-12 ਤੋਂ। ਸਨ 11-1200 ਤੇ ਉਹੀ 12-13 ਸਾਲ ਹੀ ਹੋ ਗਏ ਨਾ। ਠੀਕ ਹੋ ਗਿਆ, ਬੜੀ ਮਿਹਰਬਾਨੀ ਜੀ, ਸ਼ੁਕਰੀਆ। ਅੱਛਾ ਜੀ ਜ਼ਫਰ ਸਾਹਿਬ, ਅਸੀਂ ਤੁਹਾਨੂੰ ਸਿਖਰ ਦੇ ਪੈਰ 'ਚ ਆ ਕੇ ਤੰਗ ਕੀਤਾ। ਹਾਂਜੀ, ਪਰ ਇਹ ਆ ਵੀ ਸਾਨੂੰ ਇਸ ਗੱਲ ਤੇ ਖੁਸ਼ੀ ਹੋਈ ਆ ਵੀ ਅੱਲਾਹ ਤਾਲਾ ਦਾ ਲੱਖ ਲੱਖ ਸ਼ੁਕਰ ਆ ਵੀ ਇਸ ਵਾਰੀ ਜਿਹੜਾ ਜ਼ਿਮੀਦਾਰ ਨੇ ਮਿਹਨਤ ਕੀਤੀ ਹੈ ਨਾ, ਵੀ ਦੁਆਣੇ ਵਾਲੇ ਨੇ, ਵੀ ਰੱਬ ਨੇ ਉਹਨੂੰ ਰੋਜ਼ੀ ਦਿੱਤੀ ਆ, ਉਹਦੀ ਮਿਹਨਤ ਮੁੜਿਆ। ਅਸੀਂ ਜੀ ਇਸ ਗੱਲੋਂ ਸ਼ੁਕਰ ਗੁਜ਼ਾਰ ਆ ਰੱਬ ਦੇ ਵੀ ਸੀ, ਭਾਵੇਂ ਸਿਖਰ ਦੁਪਹਿਰ 'ਚ ਆਏ ਆ ਇੱਥੇ ਖੱਪੇ ਖੁੱਪੇ, ਪਰ ਇਸ ਗੱਲ ਦਾ ਜਦੋਂ ਸੁਣਿਆ ਨਾ ਵੀ ਐਤਕੀ ਸਾਡੇ ਜ਼ਿਮੀਦਾਰ ਨੂੰ, ਤਰਬੂਜ ਦੇ ਜ਼ਿਮੀਦਾਰ ਨੂੰ ਰੱਬ ਰੋਜ਼ੀ ਦੇ ਰਿਹਾ ਤੇ ਉਹ ਮਿਹਨਤ ਪੂਰੀ ਹੋ ਗਈ।
ਬੰਦਾ ਭੁੱਲ ਜਾਂਦਾ ਜੀ ਖੇਚਲ। ਹੁਣ ਇਹ ਸਿਆਲੇ ਦੇ ਪਾਲ ਰਹੇ ਆ, ਮਸਾਲਾ ਬੰਨੇ ਦੇ ਖਲੋਤੇ ਸਾਰਾ ਟੱਬਰ, ਸਾਰੇ ਭਰਾ, ਸਾਰੇ ਮਿਹਨਤਾਂ ਕਰ ਕਰਕੇ, ਪਰ ਜਦੋਂ ਰੱਬ ਰੋਜ਼ੀ ਦੇ ਦਿੰਦਾ ਨਾ ਚਾਚਾ ਨੂਰ, ਫਿਰ ਭੁੱਲ ਜਾਂਦਾ, ਫਿਰ ਬੰਦਾ ਭੁੱਲ ਜਾਂਦਾ। ਤੇ ਇਦਾਂ ਹੀ ਜੀ, ਇਦਾਂ ਰੱਬ ਥੋੜੀ ਥੋੜੀ ਰੋਜ਼ੀ ਹਰ ਫਸਲ 'ਚ ਦਿੰਦਾ ਰਵੇ ਤਾਂ ਸਾਨੂੰ ਪਿੱਟਣ ਦੀ ਲੋੜ ਕਿਹੜੀ ਹੈ। ਤੇ ਅੱਛਾ ਜੀ, ਬੜੀ ਮਿਹਰਬਾਨੀ। ਹਾਂਜੀ, ਬਹੁਤ ਮਿਹਰਬਾਨੀ ਚੌਧਰੀ ਸਾਹਿਬ ਤੁਹਾਡੀ। ਹਾਂਜੀ, ਤੁਸੀਂ ਟਾਈਮ ਦੇ ਨਹੀਂ ਜੀ, ਨਹੀਂ, ਬੜੀ ਮਿਹਰਬਾਨੀ।